ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सचो सच विच बहुत शुक्रिया जी। डॉक्टर साहब अज 27 फरवरी 2018 16 फग्गन नानकशाही संमत 500 ज्यादा दिन है। तो डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दस दईए व्यूअर्स, जे तुसीं हक सच इंसाफ ते पैरा दिन दा इको एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसिन केबल, बेलफास्ट केबल इन कैनेडा, roku, जादू बॉक्स, शावा, फेसबुक, ग्लोबल CP इन दी ऐप राहीं, TV 84 दी ऐप राहीं ऑनलाइन स्ट्रीमिंग एंड IP बॉक्स ते तुसीं TV 84 ਨੂੰ देख सकते हो। व्यूअर्स, जे तुसीं TV 84 नाल ਜਾਂ प्रोग्राम सचो सच नाल फेसबुक ਰਾਹੀਂ जुड़े हो ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਹੜਾ ਸਾਡਾ ਅੱਜ ਦਾ ਪਹਿਲਾ ਟੌਪਿਕ ਹੈ, ਉਸ ਤੋਂ ਪਹਿਲਾਂ ਕਿ ਆਪਾਂ ਤੁਹਾਡੇ ਵਿਚਾਰ ਲਈਏ, ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨਾਲ ਆਪਾਂ ਸਾਂਝ ਪਾਣੀ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਕਿ ਖਾਲਸਾ ਨੂੰ ਜਿਹੜਾ ਕਾਲਿੰਗ ਉਸ ਉੱਪਰ ਕਾਫੀ ਵਿਊਜ਼ ਆਏ ਨੇ, ਇਸ ਨੂੰ ਕਾਫੀ ਹੁੰਗਾਰਾ ਮਿਲਿਆ ਬਹੁਤ ਵੱਡਾ। ਜਿਸ ਤਰ੍ਹਾਂ ਕਿ ਇਸ ਤੇ ਵਿਊਜ਼ ਆਏ ਨੇ 17K ਔਰ ਕਮੈਂਟਸ ਨੇ 18, ਸ਼ੇਅਰਸ ਹੈਗੇ ਨੇ 161। ਅਸੀਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਡਾਕਟਰ ਸਾਹਿਬ, ਹੁਣ ਆਪਾਂ ਵਿਚਾਰ ਜਾਣਾਂਗੇ ਅੱਜ ਦੇ ਪਹਿਲੇ ਇਸ਼ੂ ਪਰ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? देखो, कुफर टूटा खुदा खुदा करके जी। कई बार ਜਦੋਂ ਕੋਈ ਸਿਚੁਏਸ਼ਨ ਡਿਵੈਲਪ ਹੁੰਦੀ ਹੈ, ਉਸ ਬਾਰੇ ਉਸ ਦੇ ਵਾਪਰਨ ਤੋਂ ਪਹਿਲਾਂ ਕਿਆਸ ਰਾਈਆਂ ਲਾਈਆਂ ਜਾਂਦੀਆਂ। ਜਦੋਂ ਵਾਪਰਦੀ ਹੈ ਉਦੋਂ ਫਿਰ ਹੋਰ ਕਿਆਸ ਰਾਈਆਂ ਹੁੰਦੀਆਂ ਜੀ। ਫਿਰ ਉਹਦੇ 'ਚ ਕਿਆਸ ਰਾਈਆਂ ਦੇ ਨਾਲ ਹਾਈਪੋਥੇਸਿਸ ਹੁੰਦੇ ਨੇ ਕਿ ਇਹ ਇਹਦੇ ਕਰਕੇ ਹੋਇਆ, ਇਹਦੇ ਕਰਕੇ ਹੋਇਆ। ਫਿਰ ਇੱਕ ਜਿਹੜਾ ਲਫ਼ਜ਼ ਬੜਾ ਅੱਜ ਕੱਲ੍ਹ ਪੋਪੂਲਰ ਹੈ, ਕੰਸਪੀਰੇਸੀ ਥਿਊਰੀ। ਫਿਰ ਕੰਸਪੀਰੇਸੀ ਥਿਊਰੀ, ਸਾਜ਼ਿਸ਼, ਕਿ ਇਹ ਕਿਹਨੇ ਰਚੀ, ਇਹਦਾ ਫਾਇਦਾ ਕਿਹਨੂੰ ਹੋਏਗਾ। ਔਰ ਜਦੋਂ ਇਹਨੂੰ ਕੰਸਪੀਰੇਸੀ ਥਿਊਰੀ ਬਣਾਈ ਜਾਂਦੀ ਉਦੋਂ ਦੇਖਿਆ ਜਾਂਦਾ ਹੈ ਕਿ ਵੀ ਜਿਹਨੂੰ ਫਾਇਦਾ ਹੋਏਗਾ ਉਹ ਇਸ ਸਾਜ਼ਿਸ਼ ਦੇ ਪਿੱਛੇ। ਤੇ ਇਸ ਸਾਰਿਆਂ ਤੋਂ ਇਲਾਵਾ ਇੱਕ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ, ਕਮਿੰਗ ਫਰੋਮ ਦਾ ਹਾਰਸ ਮਾਊਥ। ਹਾਰਸ ਮਾਊਥ ਦਾ ਮਤਲਬ ਹੁੰਦਾ ਹੈ ਕਿ ਸਿੱਧਾ ਜਿਹੜਾ ਸੋਰਸ ਹੈ ਜਿਹਦੇ ਨਾਲ ਇਹ ਵਾਪਰਿਆ, ਤਾਂ ਜਿਹੜਾ ਉਸ ਸਾਰੀ ਕੰਟਰੋਵਰਸੀ ਜਾਂ ਕੰਸਪੀਰੇਸੀ ਜਾਂ ਹਾਈਪੋਥੇਸਿਸ ਜਾਂ ਕਿਆਸ ਰਾਈ ਉਸ ਸਾਰੇ ਦੇ ਸੈਂਟਰ 'ਚ ਹੈ, ਉਹਨੇ ਕੀ ਕਿਹਾ। ਸੋ ਅੱਜ ਉਹ ਜਿਹੜੇ ਫਰੋਮ ਦਾ ਹਾਰਸ ਮਾਊਥ, ਉਹ ਜਿਹੜੀ ਕਹਾਣੀ ਪਿਛਲੇ 2 ਹਫ਼ਤੇ ਤੋਂ ਚੱਲ ਰਹੀ ਸੀ ਇੱਕ ਜਾਂ ਦੂਸਰੇ ਤਰੀਕੇ ਨਾਲ, ਸਾਡਾ ਫੋਕਸ ਈਵਨ ਕੱਲ੍ਹ ਵੀ ਜਦੋਂ ਮੈਂ ਟੌਪਿਕ ਹਾਫਵੇ ਛੱਡਿਆ ਤੇ ਅਜੇ ਮੈਂ ਅੱਧੀ ਕਹਾਣੀ ਰੱਖੀ ਹੋਈ ਸੀ ਕਿ ਕਿਵੇਂ ਅਜੀਤ ਡੋਵਲ ਜਿਹੜਾ ਇੰਡੀਆ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਔਰ ਉਸ ਦੇ RSS ਵਿੰਗ, ਔਰ ਕਿਵੇਂ ਉਹਨਾਂ ਦੇ ਇੰਗਲੈਂਡ ਦੇ ਵਿੱਚ ਸਟੂਜ ਡਾਕਟਰ ਜਸਦੇਵ ਰਾਏ, ਔਰ ਕਿਵੇਂ ਮਾਧਵ ਜਿਹੜਾ RSS ਦਾ ਇੰਟਰਲੋਕਟਰ ਜਿਹਨੇ ਇੰਗਲੈਂਡ 'ਚ ਖਾਲਿਸਤਾਨੀਆਂ ਦਾ ਜਿਹੜਾ ਹੈ ਉਹ ਸਰੈਂਡਰ ਕਰਵਾਇਆ ਔਰ ਕੈਨੇਡਾ 'ਚ ਇਕੱਠੇ ਕੀਤੇ ਹੋਏ ਸੀ, ਲੇਕਿਨ ਕਿਵੇਂ ਕੈਨੇਡਾ ਦੀਆਂ ਏਜੰਸੀਜ਼ ਨੇ, ਸਿਕਿਉਰਿਟੀ ਏਜੰਸੀਜ਼ ਨੇ, ਕਿਉਂਕਿ ਉਹਨਾਂ ਦਾ ਵੀ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਕੈਨੇਡਾ ਦਾ ਮਿਸਟਰ ਡੈਨੀਅਲ ਜੀਨ ਜੀ, ਬੜਾ ਪ੍ਰੋਫੈਸ਼ਨਲ ਜਿਹੜਾ ਬੰਦਾ ਹੈ। ਔਰ ਕਿਉਂਕਿ ਆਲਰੇਡੀ ਕੈਨੇਡਾ ਨੇ ਏਅਰ ਇੰਡੀਆ ਵਰਗਾ ਦੇਖਿਆ ਹੋਇਆ ਕਿ RCMP ਦੇ ਉੱਤੇ ਕਲੰਕ ਲੱਗਾ ਕਿ ਇੰਡੀਅਨ ਏਜੰਸੀਜ਼ ਇੰਨੀਆਂ ਐਕਟਿਵ ਸੀ ਕੈਨੇਡਾ 'ਚ ਕਿ ਉਹ ਗੁਰਦੁਆਰਿਆਂ 'ਚ ਵੜੀਆਂ ਹੋਈਆਂ ਸੀ, ਸਿੱਖ ਜਥੇਬੰਦੀਆਂ 'ਚ ਵੜੀਆਂ ਸੀ, ਔਰ ਇੰਨਾ ਵੱਡਾ ਉਹਨਾਂ ਨੇ ਕਾਰਾ ਕਰਵਾਇਆ ਔਰ ਉਹ ਸੁੱਤੇ ਹੀ ਰਹੇ ਜਾਂ ਉਹ ਇਤਬਾਰ ਕਰਦੇ ਰਹੇ। ਹੁੰਦਾ ਇਹ ਹੈ, ਵੈਸੇ ਇਹਦੇ 'ਚ ਵੀ ਇਸ ਨੈਟਵਰਕ 'ਚ ਹਰ ਮੁਲਕ ਦੀ ਏਜੰਸੀ ਦੇ ਬੰਦੇ ਹਰ ਇੱਕ 'ਚ ਹੁੰਦੇ ਨੇ। ਜਿੰਨੀਆਂ ਐਮਬੈਸੀਆਂ ਨੇ ਉਹਨਾਂ ਦੇ ਵਿੱਚ ਜਿਹੜੇ, ਜੇ ਤੁਸੀਂ ਐਮਬੈਸੀ ਦਾ ਜਿਹਦੇ 'ਤੇ ਈਵਨ ਇੰਟਰਨੈਟ 'ਤੇ ਜਾਣਕਾਰੀ ਹੁੰਦੀ ਹੈ, ਜਦੋਂ ਤੁਸੀਂ ਮਿਲਟਰੀ ਅਟੈਸ਼ੀ ਦੇਖਦੇ ਹੋ, ਮਿਲਟਰੀ ਅਟੈਸ਼ੀ ਮੋਸਟਲੀ ਜਿਸ ਮੁਲਕ ਦਾ ਵੀ ਹੁੰਦਾ ਹੈ ਉਹ ਬ੍ਰਿਗੇਡੀਅਰ ਰੈਂਕ ਦਾ ਹੁੰਦਾ ਹੈ, ਕਈ ਵਾਰ ਮੇਜਰ ਜਨਰਲ ਦਾ ਰੈਂਕ ਹੁੰਦਾ ਹੈ, ਪਰ ਇਹ ਆਇਆ ਉਹਨਾਂ ਦੀ ਮਿਲਟਰੀ ਇੰਟੈਲੀਜੈਂਸ 'ਚੋਂ ਹੁੰਦਾ। ਜਿਹੜੇ ਇੰਟੈਲੀਜੈਂਸ ਦੇ ਇੱਕ ਸਿਵਲ ਵਿੰਗ 'ਚ ਲੋਕ ਹੁੰਦੇ ਨੇ, ਇੱਕ ਮਿਲਟਰੀ 'ਚ ਵੀ ਉਹਨਾਂ ਦੀ ਆਪਣੀ ਇੰਟੈਲੀਜੈਂਸ ਹੈ। ਫਿਰ ਹਰ ਐਮਬੈਸੀ ਦਾ ਜਾਂ ਕੌਂਸੂਲੇਟਸ ਦਾ ਵੀ ਅੱਗੋਂ ਪ੍ਰੈਸ ਅਟੈਸ਼ੀ ਹੁੰਦਾ। ਹੁਣ ਪ੍ਰੈਸ ਅਟੈਸ਼ੀ ਦਾ ਮਤਲਬ ਤਾਂ ਹੁੰਦਾ ਜੀ ਅਸੀਂ ਬਰੀਫਿੰਗ ਦੂਜੇ, ਉਹ ਜਿਹੜੀ ਸਿਵਲ ਇੰਟੈਲੀਜੈਂਸ ਹੈ ਜਿਵੇਂ ਇੰਡੀਆ ਦੀ ਰਾਅ ਹੈ, ਇੱਥੇ ਜਿੰਨੇ ਪ੍ਰੈਸ ਅਟੈਸ਼ੀ ਨੇ ਜਿਹੜੇ ਮੀਡੀਆ ਨਾਲ ਡੀਲ ਕਰਦੇ ਨੇ, ਕਿਉਂਕਿ ਪ੍ਰੈਸ ਦੇ ਨਾਂ ਥੱਲੇ ਤੁਸੀਂ ਲੋਕਾਂ 'ਚ ਵਿਚਰ ਸਕਦੇ ਹੋ,
ਅਦਰਵਾਈਜ਼ ਜਦੋਂ ਜਿਹੜੇ ਵੀ ਕ੍ਰੈਡੈਂਸ਼ੀਅਲਸ ਐਂਬੈਸਡਰ ਜਾਂ ਹਾਈ ਕਮਿਸ਼ਨਰ ਪੇਸ਼ ਕਰਦੇ ਨੇ ਉਹ ਨਾ, ਔਰ ਇਹ ਆਪਣੇ ਲੋਕਾਂ ਨੂੰ ਬਹੁਤਿਆਂ ਨੂੰ ਪਤਾ ਨਹੀਂ ਹੈ, ਇਸ ਲਈ ਬਹੁਤ ਵਾਰੀ ਇਹਨਾਂ ਦੇ ਡਰ 'ਚ ਵੀ ਹੁੰਦੇ ਨੇ, ਉਹ ਬਿਲਕੁਲ ਇੰਟਰਫੀਅਰ ਨਹੀਂ ਕਰ ਸਕਦੇ ਇੱਥੋਂ ਦੇ ਕਿਸੇ ਵੀ ਮਾਮਲੇ 'ਚ, ਇੱਥੋਂ ਦੇ ਕਿਸੇ ਸਿਟੀਜ਼ਨ ਦੇ ਨਾਲ ਰਾਬਤਾ ਨਹੀਂ ਬਣਾ ਸਕਦੇ ਉਹਨੂੰ ਕੁਝ ਕਹਿਣ ਲਈ ਕਰਨ ਲਈ। ਤੇ ਗੁਰਦੁਆਰਿਆਂ 'ਚ ਤਾਂ ਦੂਰ ਦੀ ਗੱਲ ਹੈ। ਜਿਵੇਂ ਇੱਕ ਨੇ ਪਿੱਛੇ ਪੁੱਛਿਆ ਕਿ ਜੀ ਇਹਨਾਂ ਨੇ ਇੰਨੀਆਂ ਚੀਕਾਂ ਮਾਰੀਆਂ ਹੈ ਕਿ ਜੀ ਸਾਡੇ ਤਾਂ ਗੁਰਦੁਆਰਿਆਂ 'ਚ ਬੈਨ ਲਾ ਦਿੱਤਾ, ਇਹਨਾਂ ਨੇ ਗੁਰਦੁਆਰਿਆਂ 'ਚ ਕਰਨ ਕੀ ਜਾਣਾ? ਦੈਟ ਇਜ਼ ਨਾਟ देयर ਪਲੇਸ, ਦੇ ਆਰ ਨਾਟ ਸਪੋਜ਼ਡ ਟੂ ਬੀ। ਪ੍ਰਾਈਵੇਟਲੀ ਕੋ ਖੱਬੇ ਸੱਜੇ ਜਾਂਦਾ ਹੈ, ਨੋਬਡੀ ਕੇਅਰਸ ਵਾਈ ਦੇ ਆਰ ਸੋ ਵਰੀਡ ਕਿ ਜੀ ਉਹਨਾਂ ਦਾ ਗੁਰਦੁਆਰਿਆਂ 'ਚ ਤੁਸੀਂ ਐਂਟਰੀ ਬੰਦ ਕਰ ਦਿੱਤੀ ਹੈ ਕਿ ਤੁਸੀਂ ਆ ਨਹੀਂ ਸਕਦੇ। ਸੋ ਜ਼ਾਹਰ ਹੈ ਕਿ ਇਹ ਜਿਹੜੇ ਸਾਰੇ ਇੰਟੈਲੀਜੈਂਸ ਗੈਦਰਿੰਗ ਹੁੰਦੀ ਹੈ ਜਿਹੜੀ ਇਹ ਖਾਸ ਤੌਰ ਤੇ ਮਿਲਟਰੀ ਟਾਰਗੇਟਸ ਦੂਜੇ ਹੁੰਦੇ ਨੇ, ਉਹਦੇ 'ਚ ਮਿਲਟਰੀ ਇੰਟੈਲੀਜੈਂਸ ਉਹਨਾਂ ਦਾ ਮਿਲਟਰੀ ਅਟੈਸ਼ੀ ਇਨਵੋਲਵ ਹੁੰਦਾ। ਫਿਰ ਇਕੱਲਾ ਇੱਕ ਨਹੀਂ ਹੁੰਦਾ, ਜਿਹਦਾ ਜਿੰਨਾ ਵੱਡਾ ਸਟਾਫ ਹੈ, 300 ਬੰਦੇ ਹੁੰਦੇ ਨੇ ਡਿਪਲੋਮੈਟ, ਇੰਡੀਅਨ ਵੀ ਐਮਬੈਸੀ ਦੇ ਵਾਸ਼ਿੰਗਟਨ ਡੀਸੀ 'ਚ ਲੰਬਾ ਮੇਰਾ ਖਿਆਲ ਹੈ 160 ਦੇ ਕਰੀਬ ਨੇ, ਉਹਨਾਂ ਚੋਂ ਜਿਹੜੇ ਅੱਧਿਓਂ ਜ਼ਿਆਦਾ ਨੇ, ਕੁਝ ਤਾਂ ਹੁੰਦੇ ਨੇ ਉਹਨਾਂ ਦੇ ਫੋਰਨ ਸਰਵਿਸ ਦੇ ਜਿਹੜੇ ਕੌਂਸਲਰ ਆਫਿਸ 'ਚ ਜਿਨ੍ਹਾਂ ਨੇ ਵੀਜ਼ਾ ਦੇਣਾ ਹੈ, ਦੂਜਾ ਉਹ ਤਾਂ ਬਾਬੂ ਨੇ ਜੀ। ਲੇਕਿਨ ਵੱਡਾ ਤਬਕਾ ਜਿਹੜਾ ਹੁੰਦਾ ਹੈ ਉਹ ਇੰਟੈਲੀਜੈਂਸ ਆਪਰੇਟਿਵਸ ਦਾ ਹੁੰਦਾ, ਜਿਹੜੇ ਕਿ ਕਮਿਊਨਿਟੀਜ਼ ਦੇ ਵਿੱਚ ਇਨਫਿਲਟ੍ਰੇਟ ਕਰਦੇ ਨੇ, ਵਿਦਨ ਵੀ ਕਰਦੇ ਨੇ। ਪਰ ਇਹ ਸਿਰਫ ਇੰਡੀਆ ਸਿੱਖਾਂ ਦੇ ਨਾਲ ਹੀ ਕਰਦਾ ਹੈ ਕਿ ਆਪਣੇ ਸਿਟੀਜ਼ਨਸ ਦੇ ਉੱਤੇ ਸਪਾਈਂਗ ਕਰਦੇ ਨੇ। ਅਦਰਵਾਈਜ਼ ਜਿਹੜੇ ਇੰਟੈਲੀਜੈਂਸ ਨੈਟਵਰਕ ਨੇ ਉਹ ਜਿਸ ਮੁਲਕ 'ਚ ਨੇ ਉਹਨਾਂ ਦੇ ਟਾਰਗੇਟ ਨੂੰ ਲੈਂਦੇ ਨੇ ਕਿ ਭਾਈ ਕਿੱਥੇ ਕੀ ਲੱਗਾ ਹੋਇਆ ਹੈ, ਕੀ ਹੈ, ਵਿਦਨ ਉਹਨਾਂ ਨੇ ਕਿਹਨੂੰ ਬਰਾਈਬ ਕਰਨਾ ਹੈ, ਵਿਦਨ ਸਟੇਟ ਡਿਪਾਰਟਮੈਂਟ ਕੀ ਇਨਫੋਰਮੇਸ਼ਨ ਕੱਢਣੀ ਹੈ। ਈਵਨ ਜਿਹੜੇ ਦੂਜੇ ਗੁਪਤ ਭੇਦ ਹੁੰਦੇ ਨੇ, ਜਿਵੇਂ ਇੱਕ ਇਜ਼ਰਾਈਲ ਦਾ ਨੂੰ ਜਿਹਨੇ ਨਿਊਕਲੀਅਰ ਸੀਕ੍ਰੇਟਸ ਔਰ ਦੂਸਰੀਆਂ ਅਮਰੀਕਾ ਦੀਆਂ ਦਿੱਤੀਆਂ, ਅਜੇ ਵੀ ਉਹ ਜੇਲ੍ਹ 'ਚ ਹੈ। ਔਰ ਇਸ ਕਿਸਮ ਦੇ ਲੈਵਲ ਦੇ, ਜਾਂ ਚਾਈਨਾ ਬਾਰੇ ਅਕਸਰ ਹੁੰਦਾ ਹੈ ਕਿ ਜੀ ਉਹਨਾਂ ਨੇ ਕਿਸ ਲੈਵਲ ਤੱਕ ਉਹਨਾਂ ਦੇ ਅੰਦਰ ਤੱਕ ਐਕਸੈਸ ਕਰ ਲਈ। ਸੋ ਲੇਕਿਨ ਇੱਕ ਤਾਂ ਜੇ ਇੰਡੀਅਨ ਐਮਬੈਸੀਜ਼ ਕੌਂਸੂਲੇਟਸ ਨੂੰ ਦੁਨੀਆ ਭਰ 'ਚ ਦਿੱਤੀ ਟਾਸਕ ਦੇਖੀਏ ਜਿੱਥੇ ਸਿੱਖਾਂ ਦੀ ਆਬਾਦੀ ਹੈ, ਤੇ ਉਹ ਪਤਾ ਨਹੀਂ ਦੂਜੀ ਦਾ ਕੀ ਇੰਟੈਲੀਜੈਂਸ ਕਲੈਕਟ ਕਰਦੇ ਨੇ, ਸਿੱਖਾਂ ਦੇ ਮਗਰ ਲੱਗੇ ਹੋਏ ਨੇ। ਸਾਡੇ ਗੁਰਦੁਆਰਿਆਂ 'ਚ, ਸੰਸਥਾਵਾਂ 'ਚ ਬੰਦਿਆਂ ਨੂੰ ਰੋਪ ਇਨ ਕਰਨ 'ਚ, ਔਰ ਵੀਜ਼ਾ ਔਰ ਪਾਸਪੋਰਟ ਨੂੰ ਤਾਂ ਵੈਪਨ ਬਣਾਇਆ ਹੀ ਹੋਇਆ, ਪਰ ਪਤਾ ਨਹੀਂ। ਔਰ ਜਿਹੜੇ ਇਹਨਾਂ ਨੂੰ ਫੰਡ ਹੁੰਦੇ ਨੇ ਜਦੋਂ ਇਹ ਪਾਰਲੀਮੈਂਟਸ ਦੇ ਵਿੱਚ ਜਾਂ ਦੂਜੇ 'ਚ ਬਜਟ ਪਾਸ ਹੁੰਦੇ ਨੇ ਇੰਡੀਅਨ ਪਾਰਲੀਮੈਂਟ 'ਚ, ਉਹਦੇ 'ਚ ਵੱਡਾ ਹਿੱਸਾ ਜਿਹੜਾ ਸਿਕਿਉਰਿਟੀ ਦੇ ਨਾਂ ਥੱਲੇ ਉਹਨੂੰ ਬਲੈਕ ਮਨੀ ਕਹਿੰਦੇ ਨੇ। ਔਰ ਉਹ ਇੱਥੇ ਵੀ ਹੁੰਦੀ ਹੈ, ਪੰਜਾਬ 'ਚ ਵੀ। ਜਦੋਂ ਉਹਨਾਂ ਨੇ ਹਜ਼ਾਰਾਂ ਸਿੱਖ ਨੌਜਵਾਨ ਮਾਰੇ ਉਸ ਵੇਲੇ ਇੱਕ ਜਿਹੜਾ ਗਵਰਨਰ ਪੰਜਾਬ ਦਾ, ਜਿਹੜਾ ਜਿਸ ਨੂੰ ਬਾਅਦ ਦੇ ਵਿੱਚ ਉਹਦਾ ਸਾਰਾ ਟੱਬਰ ਹੀ ਮਰ ਗਿਆ ਸੀ, ਕੁੱਲੂ ਜ਼ਮੀਨ ਲੈਣ ਜਾ ਰਿਹਾ ਸੀ, ਉੱਤੋਂ ਸੀ ਕਿ ਵੀ ਜਿਹੜੀ ਹੈ ਰੇਨ ਆਫ ਨੋਟਸ, ਕਰੰਸੀ ਨੋਟਸ, ਖਬਰ ਸੀ ਕਿ ਵੀ ਉੱਥੇ ਬਾਰਿਸ਼ ਹੋਈ। ਹੁਣ ਉਹ ਬੰਦਾ ਸੀ ਜਿਹੜਾ ਇਨਫੈਕਟ ਇਸ ਸੁਰਿੰਦਰਨਾਥ IPS ਸੀ, ਰਿਟਾਇਰਡ ਗਵਰਨਰ। ਸੋ ਇਹ ਵੀ ਜਿਹੜੀ ਉੱਥੇ ਜਿਹੜੇ ਬੰਦੇ ਪਲਾਟ ਕੀਤੇ ਜਾਂਦੇ ਨੇ ਉਹਦੇ 'ਚ ਵੀ ਉਹੀ ਮਨੀ ਇਨਵੋਲਵ ਹੁੰਦੀ ਹੈ। ਸੋ ਮੈਂ ਇਹ ਇਸ ਲਈ ਦਿੱਤਾ ਹੈ ਵੀ ਇਸ ਪਰਸਪੈਕਟਿਵ ਦੀ ਸਮਝ ਆਏ ਕਿ ਜਦੋਂ ਕੋਈ ਗੱਲ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਕਹਿੰਦਾ, ਹੁਣ ਇੰਡੀਆ ਦੇ ਵਿੱਚ ਭਾਵੇਂ ਏਜੰਸੀਆਂ ਰॉ ਹੈ, ਇੰਟੈਲੀਜੈਂਸ ਬਿਊਰੋ ਹੈ, ਸਟੇਟਾਂ ਦੀ CID ਹੈ, ਥਰਡ ਏਜੰਸੀ, ਹੋਰ ਕਿੰਨੀਆਂ ਕ ਨਵੀਆਂ ਕ੍ਰੀਏਟ ਕੀਤੀਆਂ, 2 ਦਰਜਨ ਦੇ ਕਰੀਬ ਹੋਣਗੀਆਂ, ਪਰ ਇਸ ਵੇਲੇ ਸਾਰੀਆਂ ਏਜੰਸੀਆਂ ਜਿਹੜੀਆਂ ਨੇ ਉਹ ਬਿਲਕੁਲ ਨਲਾਇਕ ਨਿਆਣਿਆਂ ਵਾਂਗ ਨੇ। ਔਰ ਜਿਹੜੀ ਪਾਲਿਸੀ ਮੇਕਰ ਹੈ ਅਜੀਤ ਡੋਵਲ ਹੈ। ਔਰ ਜਦੋਂ ਮੈਂ ਅਜੀਤ ਡੋਵਲ ਦਾ ਜ਼ਿਕਰ ਕੀਤਾ, ਇਹ ਉਹੀ ਹੈ ਜਿਹਨੇ ਕਲੇਮ ਕੀਤਾ ਜੀ ਮੈਂ ਬਲੈਕ ਥੰਡਰ ਵੇਲੇ ਜਿਹੜਾ ISI ਦਾ ਕਰਨਲ ਬਣ ਕੇ ਅੰਦਰ ਸੰਪਰਕ ਕਰ ਰਿਹਾ ਸੀ। ਡਾਕਟਰ ਜਗਜੀਤ ਸਿੰਘ ਚੌਹਾਨ ਦੇ ਨਾਲ ਇੰਟਰਵਿਊ ਬਾਰੇ ਇੱਕ ਸਟੋਰੀ ਕੱਲ ਹਿੰਦੁਸਤਾਨ ਟਾਈਮਜ਼ ਸੀ, ਔਰ ਉਹਦੇ 'ਚ ਉਹਨੇ ਕਿਹਾ ਕਿ ਜੀ ਮੇਰਾ ਜਿਹੜਾ, ਮੈਂ ਉਹਦੇ ਕੋਲ ਬੈਠਾ ਵੀ ਸੀ ਚੌਹਾਨ ਨਾਲ, ਤਾਂ ਅਜੀਤ ਡੋਵਲ ਉਦੋਂ ਅਜੇ ਜੂਨੀਅਰ ਲੈਵਲ ਆਫੀਸਰ ਹੋਏਗਾ, ਇਹ 70-80ਵਿਆਂ ਦੀ ਗੱਲ ਹੈ, ਤੇ ਅਜੀਤ ਡੋਵਲ ਬ੍ਰਿਟਿਸ਼ ਐਮਬੈਸੀ ਦੇ ਵਿੱਚ ਉਹਨੇ ਸੰਪਰਕ ਕਰਵਾਇਆ ਜਾਂ ਇਸ ਲੈਵਲ ਤੱਕ ਰਿਹਾ। ਹੁਣ ਤਾਂ ਉਹ ਮੋਦੀ ਦਾ ਖਾਸਮ ਖਾਸ, ਔਰ ਈਵਨ ਜਿਹੜਾ ਇਸ ਵੇਲੇ ਆਰਮੀ ਚੀਫ ਹੈ ਬਿਪਨ ਰਾਵਤ, ਇਹ ਵੀ ਉੱਤਰਾਖੰਡ ਦਾ, ਔਰ ਉਹ ਦੂਜਾ ਵੀ। ਹੁਣ ਇਹ ਜਿਹੜਾ ਅਜੀਤ ਡੋਵਲ ਉੱਥੇ ਜੋ ਗੇਮ ਖੇਡ ਰਿਹਾ ਸੀ ਜਿਸ ਅੰਦਾਜ਼ 'ਚ, ਕਿਉਂਕਿ ਇਹ ਆਪਣੇ ਆਪ ਨੂੰ ਸਿੱਖਾਂ ਨੂੰ ਜਿਹੜਾ ਹੈ ਉਹ ਡਿਸਟਰੋਏ ਕਰਨ ਵਾਲਾ ਵੀ ਉਹਦਾ ਐਕਸਪਰਟ ਬਣਿਆ ਹੋਇਆ, ਬਲੈਕ ਥੰਡਰ ਦੇ ਥੱਲੇ ਆਪਰੇਸ਼ਨ ਬਲੂ ਸਟਾਰ ਜਿਹੜਾ ਨਾਂ ਇਹਨਾਂ ਨੇ ਦਿੱਤਾ ਉਹਦੀ ਜਸਟੀਫਿਕੇਸ਼ਨ ਸੀ। ਸੋ ਹੁਣ ਜਿਹੜਾ ਇਹਨਾਂ ਦਾ, ਇਹ ਜਦੋਂ ਇਹਨਾਂ ਦੀ ਆਊਟਲੁੱਕ ਵਰਗੀ ਮੈਗਜ਼ੀਨ ਖਾਲਿਸਤਾਨ 2 ਕਹਿੰਦੀ ਹੈ, ਕਹਿਣ ਨੂੰ ਭਾਵੇਂ ਇਹ ਬਦਨਾਮ ਕਰਨ ਲਈ ਸੀ ਕਿ ਜੀ ਟਰੂਡੋ ਜਾਂ ਦੂਜਾ ਵੀ ਕੈਨੇਡਾ 'ਚ ਬਣ ਰਿਹਾ, ਪਰ ਇਹ ਹੁਣ ਉਹਨਾਂ ਦਾ ਸੈਕੰਡ ਆਪਰੇਸ਼ਨ ਹੈ ਇੰਡੀਅਨ ਏਜੰਸੀਆਂ ਦਾ ਕਿ ਡਾਇਸਪੋਰਾ ਸਿੱਖਾਂ ਦੇ ਵਿੱਚ, 5 ਮਿਲੀਅਨ ਸਿੱਖਾਂ ਦੇ ਵਿੱਚ
ਖਾਲਿਸਤਾਨ ਦੀ ਮੂਵਮੈਂਟ ਨੂੰ ਕਿਵੇਂ ਡਿਸਟਰੋਏ ਕਰਨਾ ਜੀ ਔਰ ਜ਼ਾਹਰ ਹੈ ਵੀ ਪਹਿਲਾਂ ਵੀ ਜਿਹੜਾ ਉਹਨਾਂ ਦੀ ਜਿਹਨੂੰ ਤੁਸੀਂ ਪਹਿਲੀ ਟੈਸਟਿੰਗ ਲੈਬ ਕੋ ਕੈਨੇਡਾ ਸੀ 에ਅਰ ਇੰਡੀਆ ਦਾ ਹਾਦਸਾ ਕਰਵਾ ਕੇ ਜਿਵੇਂ ਉਹਨਾਂ ਨੇ 25-30 ਸਾਲ ਰੋਲ ਕੇ ਰੱਖ ਦਿੱਤਾ ਸਾਡੀ ਮੂਵਮੈਂਟ ਨੂੰ ਇੰਟਰਨੈਸ਼ਨਲ ਟੈਰਰਿਜ਼ਮ ਦੇ ਖਾਤੇ 'ਚ ਪਾ ਕੇ ਜੀ ਹੁਣ ਵੀ ਇਹਨਾਂ ਦਾ ਜਿਹੜਾ ਥੀਏਟਰ ਆਫ ਐਕਸ਼ਨ ਸੀ ਉਹ ਕੈਨੇਡਾ ਸੀ ਔਰ ਇਸ ਗੱਲ ਨੂੰ ਹੁਣ ਉਹਦਾ ਜਿਹੜਾ ਕੈਨੇਡਾ ਦੇ ਵਿੱਚ ਸਿਕਿਉਰਿਟੀ ਏਜੰਸੀ ਜਿਹੜਾ ਉਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਡੈਨੀਅਲ ਜੀਨ ਹੈ ਔਰ ਇਹ ਡੈਨੀਅਲ ਜੀਨ ਹੀ ਹੈ ਜਿਹਨੇ ਪਿਛਲੇ ਹਫਤੇ ਜਦੋਂ ਇਹ ਸਾਰਾ ਜਿਹਨੂੰ ਇਹਨਾਂ ਦੇ ਮੀਡੀਆ ਨੇ ਉਹ ਬਰਖਾ ਦਾਤ ਸ਼ੇਖਰ ਗੁਪਤਾ ਤੋਂ ਇਲਾਵਾ ਵਾਸ਼ਿੰਗਟਨ ਪੋਸਟ ਦੁਨੀਆ ਭਰ ਦੇ ਵਿੱਚ ਬੈਠ ਕੇ ਇਹਨਾਂ ਨੇ ਕਿਹਾ ਕਿ ਜੀ ਇਹ ਤਾਂ ਜਿਹੜੀ ਹੈ ਫਿਆਸਕੋ ਔਰ ਟੋਟਲੀ ਇਨਸਲਟ ਹੋ ਗਈ ਫਲਾਣਾ ਹੋ ਗਿਆ ਟਮਕਾ ਹੋ ਗਿਆ ਔਰ ਇਹ ਜਿਹੜਾ ਉਹ ਜਸਪਾਲ ਅਟਵਾਲ ਕਿੱਦਾਂ ਪਹੁੰਚ ਗਿਆ ਨਾਲ ਔਰ ਇਹ ਜਿਹੜਾ ਐਕਸਟ੍ਰੀਮਿਸਟ ਇੱਕ ਜਰਨਲਿਸਟ ਕਿਵੇਂ ਪਹੁੰਚ ਗਿਆ ਇਹ ਸਾਰੀਆਂ ਕਹਾਣੀਆਂ ਨੂੰ ਬਿਲਡ ਕਰਕੇ ਉਹਨਾਂ ਨੇ ਉੱਥੇ ਤਾਂ ਜੋ ਕੀਤਾ ਹੀ ਕੀਤਾ ਜੀ ਲੇਕਿਨ ਇੱਥੇ ਵੀ ਉਹਨਾਂ ਨੇ ਇਸ ਸਾਰਿਆਂ ਨੂੰ ਇਵੇਂ ਹੀ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਔਰ ਉਸ ਬੈਕਗ੍ਰਾਉਂਡ ਦੇ ਵਿੱਚ ਪਿਛਲੇ ਹਫਤੇ ਜਦੋਂ ਇੱਕ ਪ੍ਰਾਈਮ ਮਿਨਿਸਟਰ ਆਫਿਸ ਨੇ ਬਰੀਫਿੰਗ ਕੀਤੀ ਇਹਦੇ ਤੇ ਉਹਨੂੰ ਬੈਕਗ੍ਰਾਉਂਡ ਬਰੀਫਿੰਗ ਕਹਿੰਦੇ ਨੇ ਔਰ ਮੈਂ ਜਿਹੜੀ ਸਟੋਰੀ ਅੱਜ ਵੈਨਕੂਵਰ ਸਨ ਚਾਰ ਕਿਉਂਕਿ ਕੈਨੇਡੀਅਨ ਪ੍ਰੈਸ ਦੀ ਆਫੀਸ਼ੀਅਲ ਸਟੋਰੀ ਹੈ ਔਰ ਮੈਂ ਫਿਰ ਹਾਰਸ ਮਾਊਥ ਕਿ ਕਿਵੇਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਅੱਜ ਹਾਊਸ ਆਫ ਕਾਮਨਸ ਦੇ ਵਿੱਚ ਖਲੋ ਕੇ ਜਿਹੜੇ ਉਹਨਾਂ ਦੇ ਸਿਕਿਉਰਿਟੀ ਐਡਵਾਈਜ਼ਰ ਨੇ ਵਿਦਆਊਟ ਨੇਮਿੰਗ ਜਿਹੜੀ ਸਟੋਰੀ ਦਿੱਤੀ ਸੀ ਉਹਦੇ ਤੇ ਮੋਹਰ ਲਾ ਦਿੱਤੀ ਹੈ ਔਰ ਇਹ ਜਿਹੜਾ ਉਸ ਬੈਕਗ੍ਰਾਉਂਡ ਬਰੀਫਿੰਗ ਦੇ ਵਿੱਚ ਮਿਸਟਰ ਜਿਹੜਾ ਡੈਨੀਅਲ ਜੀਨ ਨੇ ਜਿਹੜੀ ਗੱਲ ਕਹੀ ਸੀਗੀ ਕਿ ਇਹਦੇ 'ਚ ਇਹ ਕਿ ਇਨ ਦਾ ਬੈਕਗ੍ਰਾਉਂਡ ਬਰੀਫਿੰਗ ਅਰੇਂਜਡ ਬਾਈ ਪ੍ਰਾਈਮ ਮਿਨਿਸਟਰ ਆਫਿਸ ਇਹ ਗਵਰਨਮੈਂਟ ਆਫੀਸ਼ੀਅਲ ਉਹਦੇ 'ਚ ਨਾਂ ਨਹੀਂ ਸੀਗਾ ਇਹ ਨਾਂ ਫਿਰ ਆਪੋਜੀਸ਼ਨ ਨੇ ਅੱਜ ਲਿਆਂਦਾ ਹਾਊਸ ਇਹ ਗਵਰਨਮੈਂਟ ਆਫੀਸ਼ੀਅਲ ਲਾਸਟ ਵੀਕ ਸੁਜੈਸਟਡ that Atwal's presence was arranged by factions within the Indian government who want to prevent Prime Minister Narendra Modi from getting too cozy with a foreign government they believe is not committed to a united India. ਹੁਣ ਇਹ ਡੈਨੀਅਲ ਜੀਨ ਨੇ ਵਿਦਆਊਟ ਇਹਦਾ ਲੇਬਲ ਆਪਣੇ ਲਾਇਆ ਜਿਹੜੀ ਬਰੀਫਿੰਗ 'ਚ ਕਿਹਾ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਜੋ ਹੋਇਆ ਇਹਦੀ ਵਿਜ਼ਿਟ ਦੇ ਦੌਰਾਨ ਖਾਸ ਤੌਰ ਤੇ ਜਸਪਾਲ ਅਟਵਾਲ ਵਾਲਾ ਵਾਕਿਆ ਕਿ ਵੀ ਇਹ ਉਹਨਾਂ ਇੰਡੀਅਨ ਗਵਰਨਮੈਂਟ ਵਿਚਲੀਆਂ ਉਹਨਾਂ ਫੈਕਸ਼ਨਸ ਨੇ ਹੁਣ ਗਵਰਨਮੈਂਟ ਦੀਆਂ ਉੱਥੇ ਕੋਈ ਹੋਮ ਮਿਨਿਸਟਰੀ ਡਿਫੈਂਸ ਮਿਨਿਸਟਰੀ ਤਾਂ ਨਹੀਂ ਇੱਥੇ ਡੀਲ ਕਰਦੀ ਇੰਟੈਲੀਜੈਂਸ ਏਜੰਸੀਆਂ ਇਹਦਾ ਮਤਲਬ ਹੈ ਜਿਹੜੇ ਐਮਬੈਸੀਆਂ ਕੌਂਸੂਲੇਟਾਂ 'ਚ ਬੈਠੇ ਨੇ ਕਿ ਉਹਨਾਂ ਨੇ ਹੀ ਇਹ ਸਾਰਾ ਜਿਹੜਾ ਉਹ ਅਰੇਂਜ ਕੀਤਾ ਕਿਉਂ who want to prevent Prime Minister Narendra Modi from getting too cozy with a foreign government ਕਿ ਉਹ ਏਜੰਸੀਆਂ ਜਿਹੜੀਆਂ ਨੇ ਉਹ ਨਹੀਂ ਸੀ ਚਾਹੁੰਦੀਆਂ ਕਿ ਮੋਦੀ ਔਰ ਜਸਟਿਨ ਟਰੂਡੋ ਇੱਕ ਦੂਜੇ ਦੇ ਨੇੜੇ ਆਣ ਨਿੱਘੇ ਹੋਣ ਕਿਉਂ as they believe that Canada is not committed to a united India ਕਿ ਇਹ ਜਿਹੜੀ ਗਵਰਨਮੈਂਟ ਹੈ ਟਰੂਡੋ ਦੀ ਇਹ ਯੂਨਾਈਟਿਡ ਇੰਡੀਆ ਲਈ ਕਮਿਟਡ ਮਤਲਬ ਇਹ ਹੈ ਇਹਨੇ ਵਿਦਆਊਟ ਸੇਇੰਗ ਖਾਲਿਸਤਾਨ ਕਿ ਇਹ ਏਜੰਸੀਆਂ ਨੇ ਬਣਾਈ ਹੋਈ ਸੀ ਬਰੀਫਿੰਗ ਕਿ ਜੀ ਇਹ ਖਾਲਿਸਤਾਨ ਦਾ ਸਪੋਰਟਰ ਹੈ ਇੰਡੀਆ ਨੂੰ ਤੋੜਨਾ ਚਾਹੁੰਦਾ ਹੈ ਸੋ ਇਹਦੀ ਵਿਜ਼ਿਟ ਨੂੰ ਜਿਹੜਾ ਉਹ ਸੈਬੋਟਾਜ ਕਰੋ ਤਾਂ ਕਿ ਬਦਨਾਮੀ ਵੀ ਹੋਏ ਔਰ ਇਹ ਜਿਹੜਾ ਜਲੂਸ ਨਿਕਲੇ ਉਹਨੂੰ ਇਹ ਵੀ ਸੱਦ ਕੇ ਕਿਸੇ ਦਾ ਜਲੂਸ ਕੱਢਣਾ ਜਿਹੜਾ ਕਦੇ ਨਹੀਂ ਕੀਤਾ ਜਾਂਦਾ ਇਹ ਡਿਪਲੋਮੇਸੀ ਦਾ ਵਰਡ ਤਾਂ ਦੂਰ ਦੀ ਗੱਲ ਆਮ ਹਾਲਤਾਂ 'ਚ ਵੀ ਜਦੋਂ ਕੋਈ ਤੁਹਾਡੇ ਘਰ ਆ ਜਾਂਦਾ ਹੈ ਭਾਵੇਂ ਤੁਹਾਡਾ ਦੁਸ਼ਮਣ ਵੀ ਕਿਉਂ ਨਾ ਹੋਵੇ ਔਰ ਮੈਂ ਪਿੱਛੇ ਦੇਖ ਰਿਹਾ ਸੀ ਪਠਾਣਾ ਦੇ ਕਲਚਰ ਨੂੰ ਬਹੁਤ ਵਾਰੀ ਇਹ ਜਿਹੜਾ ਵੈਸਟਰਨ ਮੀਡੀਆ ਡਿਸਕ੍ਰਾਈਬ ਹਰ ਗੱਲ ਨੂੰ ਡਿਫਰੈਂਟਲੀ ਕਰਦਾ ਹੈ ਵੀ ਮਹਿਮਾਨ ਨਵਾਜ਼ੀ ਜਾਂ ਪ੍ਰੋਟੈਕਸ਼ਨ ਜਾਂ ਦੂਜੇ ਦਾ ਹਾਲ ਇਹ ਹੈ ਵੀ ਜੇ ਕੋਈ ਪਠਾਨ ਦੇ ਮੁੰਡੇ ਨੂੰ ਹੀ ਮਰਡਰ ਕਰਕੇ ਉਸੇ ਦੇ ਘਰ ਆ ਜਾਏ ਜਿਹੜਾ ਮਰਡਰਰ ਹੈ ਉਹ ਕਹੇ ਜੀ ਮੇਰੇ ਤੋਂ ਹੋ ਗਿਆ ਉਹ ਉਹਨੂੰ ਕੁਝ ਨਹੀਂ ਕਹਿ ਮਾਫ ਕਰ ਦੇ ਮਤਲਬ ਇਹ ਹੈ ਕਿ ਵੀ ਆ ਗਿਆ ਹੁਣ ਇਹਨੇ ਆਪ ਹੀ ਆ ਕੇ ਹਾਂ ਕਰ ਦਿੱਤੇ ਸੋ ਮਤਲਬ ਇੱਕ ਪਾਸੇ ਤਾਂ ਇਹ ਹੈ ਔਰ ਅਸੀਂ ਵੀ ਜਦੋਂ ਅਸੀਂ ਅਰਦਾਸ ਚ ਮੰਗਦੇ ਹਾਂ ਜੀ ਮੇਰੀ ਵਿਚਾਰ ਹੋ ਰਹੀ ਸੀ ਵੀਰ ਨਾਲ ਮੈਂ ਕਿਹਾ ਜੀ ਇਹ ਕਈ ਵਾਰੀ ਅਰਦਾਸ ਦਾ ਹਰ ਲਫ਼ਜ਼ ਜਿਹੜਾ ਅਸੀਂ ਉਹ ਰਿਚੁਅਲ ਬਣਾ ਦਿੱਤਾ ਜਦੋਂ ਅਸੀਂ ਸਿੱਖਾਂ ਨੂੰ ਸਿੱਖੀ ਦਾਨ ਮੰਗਦੇ ਹਾਂ ਉਹਦੇ ਨਾਲ ਦੋ ਸ਼ਬਦ ਉਸ ਜਿਹੜੀਆਂ ਗਿਫਟਸ ਅਸੀਂ ਮੰਗਦੇ ਹਾਂ ਵਸਾ ਦਾਨ ਭਰੋਸਾ ਦਾਨ ਜੀ ਵਸਾ ਹੁੰਦਾ ਟਰਸਟ ਕਿ ਹੇ ਅਕਾਲ ਪੁਰਖ ਸਾਨੂੰ ਇੱਕ ਦੂਜੇ ਤੇ ਟਰਸਟ ਕਰਨ ਦੀ ਗਿਫਟ ਦਿਓ ਦਾਨ ਤੇ ਭਰੋਸਾ ਹੁੰਦਾ ਹੈ ਸੈਲਫ ਕੌਨਫੀਡੈਂਸ ਔਰ ਇਹ ਦੋਨੋਂ ਚੀਜ਼ਾਂ ਟੁਗੇਦਰ ਨੇ ਜਿਹਦੇ ਚ ਸੈਲਫ ਕੌਨਫੀਡੈਂਸ ਹੈ
ਉਹ ਦੂਸਰੇ ਤੇ ਭਰੋਸਾ ਉਸ ਤੇ ਵਿਸ਼ਵਾਸ ਕਰਦਾ ਵੀ ਹੈ ਤੇ ਉਹਨੂੰ ਵਿਸ਼ਵਾਸ ਦਿੰਦਾ ਵੀ ਹੈ। ਔਰ ਮਾਝੇ ਦੇ ਵਿੱਚ ਇੱਕ ਡਾਇਲੈਕਟ ਹੈ ਕਿ ਵੀ ਜਦੋਂ ਜੇ ਕੋਈ ਬੰਦਾ ਬਹੁਤ ਨੇੜੇ ਆ ਜਾਏ, ਦੋਸਤ ਬਣ ਜਾਏ ਤੇ ਔਰ ਆਪਣਤ ਦਿਖਾਏ ਔਰ ਇਵੈਂਚੁਅਲੀ ਧੋਖਾ ਕਰੇ ਜਾਂ ਉਸ ਦਾ ਨੁਕਸਾਨ ਕਰੇ ਤਾਂ ਉਹਨੂੰ ਕਹਿਣਗੇ ਵੀ ਉਹਨੇ ਵਸਾ ਕੇ ਮਾਰਿਆ ਕਿ ਵੀ ਇੱਕ ਵਿਸ਼ਵਾਸ ਪੈਦਾ ਕੀਤਾ। ਔਰ ਸੋ ਮਤਲਬ ਈਵਨ ਜਦੋਂ ਅਸੀਂ 47 ਦੇ ਦੌਰ 'ਚ ਬਹੁਤ ਵਾਰ ਅਸੀਂ ਭਾਵੇਂ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ ਦੀ ਨਲਾਇਕੀ ਦਾ ਜ਼ਿਕਰ ਕਰਦੇ ਆ, ਜਿਹੜਾ ਗਲਤ ਨਹੀਂ ਹੈ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਸਿੱਖ ਦਾ ਜਿਹੜਾ ਮੇਕਅਪ ਹੈ ਮੈਂਟਲ, ਜਿਹੜਾ ਦੋ ਵੇਲੇ ਗੁਰੂ ਤੋਂ ਭਰੋਸਾ ਤੇ ਵਿਸਾਹ ਮੰਗਦਾ, ਉਹ ਜਿਹੜਾ ਕਿਸੇ ਤੇ ਬੇਇਤਬਾਰੀ ਨਹੀਂ ਕਰਦਾ। ਔਰ ਇਹ ਜਿਹੜੇ ਨੇ ਇਹ ਜਮਾਂਦਰੂ ਬੇਈਮਾਨ ਨੇ, ਇਹਨਾਂ ਦਾ ਜਿਹੜਾ ਉਹ ਬੇਸਿਕ ਪ੍ਰੋਗਰਾਮਿੰਗ ਇਹਨਾਂ ਦੇ ਮਾਈਂਡ ਦੀ ਚਣਕਿਆ ਪੁੱਤਰਾਂ ਦੀ ਹੈ, ਜਿਹਦੇ 'ਚ ਉਹ ਨਹਿਰੂ ਦਾ ਉਹ ਕੋਟ ਹੈ ਕਿ ਵੀ बात ऐसी कीजिए हर बात के 100 पहलू हो, कोई पहलू तो रहे बात बदलने के लिए। तुसी झूठ बोलना है, कोई बहाना कर रहे हो, नहीं हमने ऐसा तो नहीं कहा था, मतलब ऐसा तो नहीं था मास्टर जी, तब बात और थी, अब बात और है, सर्कमस्टेंसेस हैव नाउ चेंज। हुण ये जिहड़ा इस करैक्टर नूं ये दिखा रहे सी ते कैनेडियन इन जनरल और जस्टिन ट्रूडो इन पर्टिकुलर जिस किस्म का ओपन माइंडेड, हर गल नूं खुल के करन वाला, हर एक दे हमदर्दी दे विच खलोण वाला, वो किसी दा भी जिहड़ा है वो मिडल ईस्ट होए दूजा होए जी, सो वो इन्हां विसाघातियां दी गेम नूं देख नहीं सकिया। और इस गल नूं क्योंकि इस तो पहला कि इंडियन एजेंसियां अपना जाल विछाउंदियां, कैनेडियन इंटैलीजेंस ने उस जसदेव राय नूं रोक दिता 2 साल पहला, वीज़ा ब्लॉक कीता और वो जिहड़ा बैठा सी RSS का स्टूज आके जिन्हें वो सरेंडर करा के और बाकियां सारियां तो फिर एंटाई जिहड़ा वो कंट्री काम करवाने सी। और उस आर्टिकल च क्योंकि हुण अज ही इन्नी हॉर्स माउथ की डिवेलपमेंट है भी मैं उन्होंने रखता उस उन्हें कहा सी कि असीं 200 बंदा डायस्पोरा च इस पीरीयड दे विच रिफॉर्म कीता। रिफॉर्म का मतलब उन्होंने असीं सुधारिया, सुधारन का मतलब है भी रिक्रूट कीता, जिन्होंने ये रिफॉर्म कहंदे ने वो आर नाड़ी रिफॉर्म है, आर नाड़ी रिक्रूट है कि भाई ये रिक्रूट उन्होंने किए ने कि भाई इन्हों किवें। सो कैनेडियन इंटैलीजेंस नूं इस गेम की समझ आई, उन्होंने जिहड़ा किंगपिन सी रिक्रूटर्स का उन्होंने ब्लॉक करता। हुण इस सारे चों उन्होंने एजेंसियां ने समझा भी गेम इन्हों समझ आ गई है, फिर उन्होंने सारा खालिस्तान का नैरेटिव हरजीत सज्जन वाली गल उस तो सब बाद दी, क्योंकि उन्होंने ये लगा कि जिहड़े सियाणे सिख विच ने गवर्नमेंट दे उन्होंने ये जिहड़ा वो ब्लॉक करवाया। हालांकि जिहड़ियां एजेंसियां हुंदियां ने वो ईवन ट्रूडो दे उत्ते भी अख उन्होंने रखी होनी है, कोई एजेंसियां इवें काम नहीं करदियां कि जी उत्थे मिनिस्टर सज्जन ने कराता कि सोही ने कराता कि नवदीप बैंक ना, लेकिन वो इस गल लई जस्टिन ट्रूडो गवर्नमेंट नूं कनेडा दीयां एजेंसियां नूं और कनेडा दा एज ए कंट्री स्टेचर जिहड़ा वो नीवा करना चाहुंदियां सी और जिस अंदाज दे विच उन्होंने ये सारा किया। लेकिन मैं समझदा भी हुण पॉजिटिव आर्टिकल भी आने शुरू हुए ने कि भी जेडी ग्रेस जस्टिन ट्रूडो सिखां च तां खैर क्या ही कहने ने जी भी वो तां मैं वो दूसरा पार्ट अज ये भी लैफ्टिस्ट जर्नलिस्ट है ट्रिब्यून इंडियन एक्सप्रैस रहा जसपाल सिंह जगतार सिंह, उन्हें बड़ा खूबसूरत आर्टिकल BBC पंजाबी च लिखा है जिहदा हैडलाइन है नज़रिया दे थल्ले है अमृतसर दा ट्रूडो ते खालिस्तान ते छिड़ी नवीं बहस उन्होंने शुरू ही तो किया है कि अमृतसर दे रंजीत एवेन्यू च मनजीत सिंह माल ने 15 फरवरी नूं जन्मे अपने पोतरे दा छोटा नां घर दा नां जस्टिन ट्रूडो रखा। और बड़ा खूबसूरत आर्टिकल है, मैं इनू शेयर करांगा कि उन्हें एंड च कहा है कि भी ये जिहड़ा सारा कुछ वापरिया और ये जदों मैं देखदा भी एक पासे लैफ्टिस्ट लीनिंग और ये लिबरल वाले किवें विखे बरखा दत्त और शेखर गुप्ता, पर घट्टो घट जिहड़े सिखां दे वेड़े च भी एक तबका विकिया है, बड़ी बुरी तरह इन्हां दे हत्थां च विकिया होया और ना भी विकिया होए तो वैसे उन्हां नूं फेवर करदा है। बट इस लैवल दे भी ने जिहड़े गेम नूं समझण दी कोशिश करदे ने और समझे ने। और इस इहदी बैकग्राउंड है कि जदों पिछले हफ्ते मिस्टर डैनियल जीन ने कहा कि भी ये उन्होंने सैबोटाज किया जिहड़े समझते सी कि यूनाइटेड इंडिया जस्टिन ट्रूडो यकीन नहीं रखता, मतलब इहदा खालसा। हुण जदों अज
ਅਗਲੀ ਸਟੋਰੀ ਦਾ ਹਿੱਸਾ ਹੈ। ਕੰਜ਼ਰਵੇਟਿਵਸ ਆਈਡੈਂਟੀਫਾਈਡ ਦਾ ਆਫੀਸ਼ੀਅਲ ਐਜ਼ ਟਰੂਡੋਜ਼ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਡੈਨੀਅਲ ਜੀਨ ਐਂਡ ਦੇ ਪ੍ਰੈਸਡ ਟਰੂਡੋ ਟੂ ਸੇ ਵੈਦਰ ਹੀ ਐਗਰੀਜ਼ ਵਿਦ ਜੀਨਸ ਕੰਸਪੀਰੇਸੀ ਥਿਊਰੀ। ਉਹਨਾਂ ਨੇ ਕਿਹਾ ਕਿ ਵੀ ਅਸੀਂ ਆਪੋਜੀਸ਼ਨ ਕੰਜ਼ਰਵੇਟਿਵ ਨੇ ਕਿਹਾ ਵੀ ਆਹ ਬੰਦਾ ਹੈ ਜੀ ਜਿਹਨੇ ਸਿਕਿਉਰਿਟੀ ਐਡਵਾਈਜ਼ਰ ਹੈ, ਤੇ ਹੁਣ ਟਰੂਡੋ ਨੂੰ ਕਿਹਾ ਵੀ ਤੂੰ ਦੱਸ ਜੋ ਉਹਨੇ ਕਿਹਾ ਤੁਹਾਡਾ ਸਿਕਿਉਰਿਟੀ ਐਡਵਾਈਜ਼ਰ ਇਜ਼ ਦਾ ਮੇਨ ਪਰਸਨ ਇੰਟੈਲੀਜੈਂਸ, ਵੀ ਇਹ ਗੱਲ ਠੀਕ ਹੈ ਕਿ ਗਲਤ ਹੈ। ਹੁਣ ਇਹਦੇ ਚ ਉਹਨੇ ਔਰ ਆਪੋਜੀਸ਼ਨ ਲੀਡਰ ਐਂਡਰਿਊ ਸ਼ੀਅਰ ਜਿਹੜਾ ਉਹਨੇ ਇਹ ਸੀਨੀਅਰ ਸਿਕਿਉਰਿਟੀ ਆਫੀਸ਼ੀਅਲ ਮੇਡ ਥੀਸ ਐਲੀਗੇਸ਼ਨਸ, ਡਜ਼ ਦਾ ਪ੍ਰਾਈਮ ਮਿਨਿਸਟਰ ਐਗਰੀ ਔਰ ਡਿਸਐਵੋ ਦੋਜ਼ ਐਲੀਗੇਸ਼ਨ। ਕਿ ਪ੍ਰਾਈਮ ਮਿਨਿਸਟਰ ਨੂੰ ਕਿਹਾ ਜੀ ਇਹ ਉਹਨਾਂ ਨੇ ਕਿਹਾ ਤੁਹਾਡੇ ਸਿਕਿਉਰਿਟੀ ਐਡਵਾਈਜ਼ਰ ਨੇ ਜੀ ਤੁਸੀਂ ਇਹਦੇ ਨਾਲ ਸਹਿਮਤ ਹੋ ਜਾਂ ਇਹਦੇ ਨਾਲੋਂ ਤੁਸੀਂ ਵਿਥ ਬਣਾਉਂਦੇ ਹੋ। ਟਰੂਡੋ ਡਿਫੈਂਡਡ the official as a member of the professional non-partisan public service that provides quality advice। ਉਹਨੇ ਕਿਹਾ ਕਿ ਜੀ ਜਿਹੜਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਮਿਸਟਰ ਡੈਨੀਅਲ ਜੀਨ ਦਾ, ਇਹ ਬਹੁਤ ਪ੍ਰੋਫੈਸ਼ਨਲ ਹੈ, ਬਿਲਕੁਲ ਨਾਨ ਪਾਰਟੀਸਨ ਪਬਲਿਕ ਸਰਵਿਸ ਹੈ ਔਰ ਬਹੁਤ ਵਧੀਆ ਕੁਆਲਿਟੀ ਐਡਵਾਈਸ ਪ੍ਰੋਵਾਈਡ ਕਰਦਾ। ਫਿਰ ਉਹਨੇ ਕੰਜ਼ਰਵੇਟਿਵਸ ਨੂੰ ਕਿਹਾ ਵੀ ਤੁਸੀਂ ਤਾਂ ਵਰਤਦੇ ਰਹੇ ਹੋ ਏਜੰਸੀਆਂ ਨੂੰ ਆਪਣੇ ਹੈਡਿੰਗ ਲਈ। ਫਿਰ ਉਹਨੇ ਕਿਹਾ and they do not understand that our professional non-partisan public service does high quality work। ਇਹ ਫਿਰ ਕਹਿ ਰਿਹਾ ਟਰੂਡੋ ਕੌਮਿਆਂ ਚ ਹੈ ਕੋਟ ਅਨਕੋਟ ਕਿ ਵੀ ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਹੜੇ ਸਾਡੇ ਪ੍ਰੋਫੈਸ਼ਨਲ ਨਾਨ ਪਾਰਟੀਸਨ ਪਬਲਿਕ ਸਰਵਿਸ ਨੇ ਵਾਲੇ ਨੇ ਬਹੁਤ ਹਾਈ ਕੁਆਲਿਟੀ ਵਰਕ ਕਰਦੇ ਨੇ। ਐਂਡ ਵੈਨ ਵਨ ਆਫ ਆਵਰ ਟੌਪ ਡਿਪਲੋਮੈਟਸ and security officials says something to Canadians, it is because they know it to be true। ਜੀ ਇਹ ਜਿਹੜਾ ਹੌਰਸ ਮਾਊਥ ਤੋਂ ਫਾਈਨਲ ਜਿਹੜੀ ਗੱਲ ਆਈ, ਹੁਣ ਮੈਂ ਇਹਨੂੰ ਫਿਰ ਆਪਣੇ ਪੰਜਾਬੀ ਨੂੰ ਦੇ ਨਾਲ ਜੁੜੇ ਹੋਏ ਜਿਹੜੇ ਸਾਡੇ ਦਰਸ਼ਕ ਨੇ ਜਿਹੜੇ ਇਹਦੀ ਨੁਆਂਸ ਨਹੀਂ ਸਮਝ ਸਕਦੇ ਜੀ, ਫਿਰ ਇਹ ਕਹਿ ਕੇ ਉਹਨੇ ਕਿਹਾ ਕਿ ਵੀ ਬਹੁਤ ਸਾਡੇ ਕੁਆਲਿਟੀ ਐਡਵਾਈਸ ਵਾਲੇ ਪ੍ਰੋਫੈਸ਼ਨਲ ਨੇ। And when one of our top diplomats and security officials, diplomat ਵੀ ਔਰ ਸਾਡੇ one of ਔਰ security officials ਵੀ says ਕਹਿੰਦੇ ਨੇ ਕਿਹਾ ਉਹਨਾਂ ਨੇ something to Canadians, ਜਦੋਂ Canadians ਨੂੰ ਕਹਿੰਦੇ ਨੇ it is because they know it to be true। ਕਿਹਾ ਕਿ ਉਹਨਾਂ ਨੂੰ ਪਤਾ ਹੈ ਵੀ ਜੋ ਕਹਿ ਰਹੇ ਨੇ ਉਹ ਸੱਚ ਹੈ ਜੀ। ਜ਼ਾਹਰ ਹੈ ਕਿ ਇੰਡੀਅਨ ਏਜੰਸੀਜ਼ ਵਾਲਿਆਂ ਨੇ ਜਿਹੜਾ ਇਸ ਨੂੰ ਸੈਬੋਟਾਜ ਕੀਤਾ। ਫਿਰ ਉਹਨਾਂ ਨੇ ਜਿਹੜਾ ਹੁਣ ਕੰਜ਼ਰਵੇਟਿਵ ਐਮਪੀਜ਼ ਨੂੰ ਹੋਰ ਕਿਹਾ ਕਿ ਜੀ ਤੁਸੀਂ ਦੀ ਸਬੂਤ ਦਿਓ, ਐਵੀਡੈਂਸ ਦਿਓ। ਤੇ ਫਿਰ ਉਹਨੇ ਪਬਲਿਕ ਸੇਫਟੀ ਮਿਨਿਸਟਰ ਰੈਲਫ ਗੁਡੇਲ ਨੂੰ ਕਿਹਾ ਟਰੂਡੋ ਨੇ ਵੀ ਹੁਣ ਤੂੰ ਇਹਨੂੰ ਫੇਸ ਕਰ ਜੀ। ਔਰ ਇਸੇ ਦੌਰਾਨ ਜਿਹੜੀ ਇਹਨਾਂ ਦੀ ਟੋਰੀ ਐਮਪੀ ਹੈ ਕੈਂਡਿਸ ਬਰਗਨ, ਉਹਨੇ ਵੀ ਕਿਹਾ ਕਿ ਜੀ ਬਿਫੋਰ ਆਵਰ ਪ੍ਰਾਈਮ ਮਿਨਿਸਟਰ ਡਿਸਟਰੋਇਜ਼ ਆਵਰ ਰਿਲੇਸ਼ਨਸ਼ਿਪ ਵਿਦ ਆਵਰ ਐਲਾਈ ਦ ਗਵਰਨਮੈਂਟ ਐਂਡ ਕੰਟਰੀ ਆਫ ਇੰਡੀਆ, ਵਿਲ ਹੀ ਪਲੀਜ਼ ਟੈਲ ਦਿਸ ਹਾਊਸ what proof he has of that allegation। ਉਹ ਜਸਟਿਨ ਟਰੂਡੋ ਨੇ ਕਿਹਾ ਵੀ that is true। ਜੀ ਹੁਣ ਉਹ ਕੰਜ਼ਰਵੇਟਿਵ ਔਰ ਟੋਰੀ ਜਿਹੜੇ ਨੇ ਜੀ ਦੱਸੋ ਕੀ ਪ੍ਰੂਫ ਹੈ। ਔਰ ਜਿਹੜੇ ਮਿਨਿਸਟਰ ਨੂੰ ਉਹਨੇ ਕਿਹਾ ਜਸਟਿਨ ਟਰੂਡੋ ਨੇ ਰੈਲਫ ਗੁਡੇਲ ਨੂੰ, ਗੁਡੇਲ ਸੈਡ ਬਰਗਨ ਵਾਸ ਪ੍ਰੋਵਾਈਡਿੰਗ ਹਰ ਇੰਟਰਪ੍ਰੀਟੇਸ਼ਨ ਆਫ ਇਵੈਂਟ। ਉਹਨੇ ਕਿਹਾ ਜੀ ਇਹ ਆਪਣੀ ਕਹਾਣੀ ਦੱਸ ਰਹੀ ਹੈ, ਹਰ ਇਨਸੀਨੂਏਸ਼ਨਸ ਐਂਡ ਹਰ ਐਕੂਜ਼ੇਸ਼ਨਸ ਆਰ ਫਾਲਸ। ਇਹ ਜੋ ਵੀ ਕਹਿ ਰਹੀ ਹੈ ਇਹ ਸਭ ਝੂਠ ਹੈ। ਔਰ ਫਿਰ ਅੱਗੋਂ ਅਟਵਾਲ ਦੀ ਕਹਾਣੀ ਹੈ ਵੀ ਕਿਵੇਂ ਆਇਆ, ਕੀ ਗਿਆ, ਵਿੱਚ ਕਿਵੇਂ ਵੜਿਆ। ਸੋ ਅਸੀਂ ਸਮਝਦੇ ਹਾਂ ਵੀ ਹੁਣ ਇਸ ਤੋਂ ਬਾਅਦ, ਔਰ ਇਹ ਕੋਈ ਛੋਟੀ ਗੱਲ ਨਹੀਂ ਹੈ, ਟਰੂਡੋ ਨੇ ਕੈਲਕੂਲੇਟ ਕਰਕੇ ਇਹਦੇ ਨਾਲ ਡਿਪਲੋਮੈਟਿਕ ਰਿਲੇਸ਼ਨਸ ਨੂੰ ਤਾਂ ਬੜਾ ਬੁਰਾ ਅਸਰ ਹੋਏਗਾ ਹੀ। ਟ੍ਰੇਡ ਕਿੰਨੀ 8 ਬਿਲੀਅਨ ਦੀ ਹੈ, ਉਹ ਵੀ ਜਿਹੜੀ ਗਿਆ ਨੂੰ ਪਹਿਲਾਂ ਸੀ ਜੀ 1 ਬਿਲੀਅਨ ਉਹਨਾਂ ਨੇ ਟ੍ਰੇਡ ਡੀਲ ਹੋਇਆ, ਹੁਣ ਆਇਆ ਵੀ 300 ਮਿਲੀਅਨ ਵੀ ਨਹੀਂ। ਉਹ ਵੀ ਜਿਵੇਂ ਅੱਜ ਮੋਦੀ ਦਾ ਮਜ਼ਾਕ ਇਹਨੇ ਉਡਾਇਆ ਡੋਨਲਡ ਟਰੰਪ ਨੇ, ਉਹ ਪੂਰਾ ਉਹਦੀ ਕਰਕੇ ਸਾਰਾ ਇੰਡੀਅਨ ਮੀਡੀਆ, ਪਰ ਮੈਂ ਨਹੀਂ ਚੁੱਕਿਆ ਉਸ ਇਸ਼ੂ ਨੂੰ। ਮੈਂ ਕਿਹਾ ਵੀ ਇਹ ਡਿਜ਼ਰਵ ਹੀ ਇਹ ਕਰਦੇ ਨੇ। ਇਹ ਸਮਝਦੇ ਸੀ ਜੀ ਉਹ ਪਾਕਿਸਤਾਨ ਨੂੰ ਉਹਨਾਂ ਨੇ ਬੰਦ ਕਰਤੀ, ਉਹਨਾਂ ਦੀ ਮਦਦ ਔਰ ਉਹਨਾਂ ਨੂੰ ਏਡ ਰੋਕਤੀ। ਉਹਨੇ ਟਰੂਡੋ ਨੇ ਅੱਜ ਇਹਨੇ ਟਰੰਪ ਨੇ ਜਿਹੜਾ ਉਹਦਾ ਉਹ ਬੋਲੀ ਬੋਲ ਕੇ ਉਹਦੇ ਵਾਲੀ ਮਜ਼ਾਕ ਉਡਾਇਆ। ਉਹਨੇ ਕਿਹਾ ਜੀ ਇਹ ਕਹੀ ਜਾਂਦਾ ਟੈਕਸ 50% ਡਿਊਟੀ ਘਟਾਤੀ, ਦੂਜੀ ਸਾਨੂੰ ਕੀ ਫਰਕ ਪਿਆ। ਸੋ ਉਹਦੇ ਤੇ ਬੜਾ ਕਰ ਰਹੇ ਨੇ ਜੀ ਸਾਡਾ ਪ੍ਰਾਈਡ। ਮੈਂ ਕਿਹਾ ਵੀ ਤੁਸੀਂ ਅਜੇ ਦੇਖੋ ਤੁਹਾਡਾ ਪ੍ਰਾਈਡ ਜਿਹੜੇ ਟੁੱਚੇ ਹੁੰਦੇ ਨੇ ਕਿਸੇ ਦੇ ਲਈ, ਗੁਆਂਢੀਆਂ ਨਾਲ ਤੁਸੀਂ ਜਿਹੜਾ ਉਹ ਕੀ ਸਲੂਕ ਕਰ ਰਹੇ ਹੋ। ਕੈਨੇਡਾ G7 ਦਾ ਮੈਂਬਰ, ਦੁਨੀਆ ਦਾ ਇੱਕ ਪ੍ਰੋਮਿਨੈਂਟ ਮੁਲਕ, ਇਹਨਾਂ ਨੂੰ ਭੁੱਲ ਗਿਆ ਕਿ ਵੀ ਇਹ ਇਫੈਕਟ ਕੱਲਾ
ਆਪਣੇ ਵੱਲੋਂ ਤੋਂ ਸਿੱਖਾਂ ਦੇ ਖਿਲਾਫ ਲੜਾਈ ਲੜ ਰਹੇ ਨੇ ਕਿ ਜੀ ਅਸੀਂ ਜਿਹੜਾ ਉਹ ਖਾਲਿਸਤਾਨ ਨੂੰ ਜਿਹੜਾ ਉਹ ਕਰ ਰਹੇ ਹਾਂ। ਇਹਦਾ ਕਸ਼ਮੀਰ ਮੁੱਦੇ ਤੇ ਕੀ ਅਸਰ ਹੋਏਗਾ, ਇਹਦੇ ਤੇ ਇੰਡੀਆ ਦਾ ਜਿਹੜਾ ਇਹ ਵੜਨਾ ਚਾਹੁੰਦੇ ਸੀ UN ਸਿਕਿਉਰਿਟੀ ਕਾਉਂਸਲ, ਉਹਦੇ ਤੇ ਕੀ ਅਸਰ ਹੋਏਗਾ। ਪਿਛਲੀ ਵਾਰੀ ਨਿਊਕਲੀਅਰ ਸਪਲਾਇਰ ਗਰੁੱਪ ਚੋਂ ਇਹਨਾਂ ਨੇ ਓਕੇ ਲੈ ਲਈ, ਉਸ ਯਾਨੀ ਕੈਨੇਡਾ ਦੇ ਨਾਲ ਤੁਸੀਂ ਜਿਹੜਾ ਸ਼ੇਰ ਦੇ ਨਾਲ ਲਾ ਕੇ ਮੱਥਾ ਕੌਣ ਲੂਜ਼ਰ ਹੁੰਦਾ ਜੀ, ਕਿਉਂਕਿ ਇਹ ਅਲਟੀਮੇਟਲੀ ਠੀਕ ਹੈ। ਦੌੜ ਭੱਜ ਤੋਂ ਮੈਨੂੰ ਕੋਈ ਕਹਾਣੀ ਸੁਣਾ ਰਹੇ ਸੀ ਕਿ ਜੋ ਜੰਗਲ ਦੇ ਜਾਨਵਰਾਂ 'ਚ ਇਕੱਠੇ ਹੋਏ, ਉਹਨਾਂ ਨੇ ਕਿਹਾ ਐਵੇਂ ਸ਼ੇਰ ਤੋਂ ਅਸੀਂ ਡਰੀ ਜਾਂਦੇ ਆ, ਕਿਉਂ ਨਹੀਂ ਜਿਹੜਾ ਬਾਂਦਰ ਨੂੰ ਕਿਹਾ ਤੂੰ ਬਣ ਜਾ ਰਾਜਾ, ਉਹ ਕਹਿੰਦਾ ਜੀ ਠੀਕ ਹੈ, ਕਹਿੰਦੇ ਵੀ ਬਣ ਗਿਆ ਰਾਜਾ, ਬਣਾਤਾ ਉਹਨੂੰ। ਤੇ ਉਹ ਕੁਛ ਦਿਨਾਂ ਬਾਅਦ ਸ਼ੇਰ ਜਿਹੜਾ ਉਹ ਬਘਿਆੜ ਦਾ ਉਹਨੂੰ ਲੈ ਗਿਆ ਚੁੱਕ ਕੇ ਬੱਚਾ, ਤੇ ਉਹ ਆਈ ਬਘਿਆੜ ਨਹੀਂ ਕਿ ਬਾਂਦਰ ਨੂੰ ਕਹਿਆ ਰਾਜਾ ਜੀ ਕੋ ਕਰੋ ਸਾਡੇ ਲਈ। ਉਹਨੇ ਇੱਕ ਦਰਖਤ ਤੋਂ ਦੂਜੀ ਤੇ ਛਾਲ ਮਾਰੀ, ਬਾਂਦਰ ਨੇ ਦੂਜੇ ਤੋਂ ਇੱਧਰ ਮਾਰੀ। ਉਹ 15 ਮਿੰਟ ਦੇਖਦੀ ਰਹੀ ਕਿ ਵੀ ਕੋਈ ਹੈ ਨਹੀਂ। ਉਹਨੇ ਕਿਹਾ ਵੀ ਮੈਂ ਕਰ ਰਹੀ, ਕਹਿੰਦੀ ਮੈਂ ਦੌੜ ਭੱਜ ਕਰ ਰਿਹਾ। ਮੈਂ ਕਿਹਾ ਦੌੜ ਭੱਜ ਕਰ ਰਿਹਾ। ਸੋ ਇਹ ਦੌੜ ਭੱਜ ਇਹ ਪਾਵਰਸ ਨੇ, ਐਸਟੈਬਲਿਸ਼ਡ ਪਾਵਰਸ ਨੇ। ਤੁਸੀਂ ਦੇਖੋ ਵੀ ਸਿੱਖ ਜੈਲਸੀ ਕਿਸ ਹੱਦ ਤੱਕ ਸਿੱਖਾਂ ਦੇ ਖਿਲਾਫ ਨਫ਼ਰਤ ਹੈ ਕਿ ਕੈਨੇਡਾ ਵਰਗੇ ਮੁਲਕ ਦੇ ਨਾਲ ਇਹ ਆਪਣਾ ਸਾਰਾ ਕੁਝ ਜਿਹੜਾ ਹੈ ਉਹ ਤਬਾਹ ਕਰਾਉਣ ਨੂੰ ਤਿਆਰ ਨੇ ਕਿ ਸਿੱਖਾਂ ਨੂੰ ਮਾਰਨਾ ਹੈ। ਔਰ ਇਹ ਜਿਹੜਾ ਮੈਂ ਜਦੋਂ ਜਗਤਾਰ ਸਿੰਘ ਦਾ ਜ਼ਿਕਰ ਕੀਤਾ ਕਿ ਵੀ ਉਹਨਾਂ ਨੇ ਇਹ ਕਿਹਾ ਕਿ ਜਿਵੇਂ ਬੱਚੇ ਦਾ ਨਾਂ ਰੱਖਿਆ, ਉਹਨੇ ਕਿਹਾ ਵੀ ਇਹ ਪੰਜਾਬੀਆਂ ਦੀਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਜੁੜੀਆਂ ਭਾਵਨਾਵਾਂ ਨੂੰ ਦਰਸਾਉਂਦਾ ਹੈ, ਜਿਨ੍ਹਾਂ ਦਾ ਸ਼੍ਰੀ ਦਰਬਾਰ ਸਾਹਿਬ ਪਹੁੰਚਣ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਟਰੂਡੋ ਨੇ ਵੀ ਇਸ ਖੁਸ਼ ਆਮਦੀਦ ਦਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨਾਲ ਮੁਲਾਕਾਤ ਦੌਰਾਨ ਸਤਿ ਸ੍ਰੀ ਅਕਾਲ ਵੀਰ ਜੀ ਕਹਿ ਕੇ ਦਿੱਤਾ, ਜੋ ਕਿ ਖਾਲਿਸਤਾਨ ਬਾਰੇ ਹੋਈ ਬਹਿਸ ਕਾਰਨ ਅਣਗੌਲਿਆ ਰਿਹਾ। ਉਹ ਸ਼ੋਅ ਬॉय ਬਿਠਾਇਆ ਹੋਇਆ ਹੈ, ਹੁਣ ਮੈਂ ਕੀ ਕਹਾਂ, ਪਹਿਲਾਂ ਕਹਿ ਕੇ ਹਟਿਆ ਸ਼ੋਅ ਤੋਂ ਵੀ ਹੈ ਕੀ ਹੈ। ਫਿਰ ਉਹਨੇ ਕਿਹਾ ਜਦੋਂ ਪ੍ਰਧਾਨ ਮੰਤਰੀ ਟਰੂਡੋ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਪਹੁੰਚੇ ਸੀ ਤਾਂ ਉੱਥੇ ਪੰਜਾਬੀ ਦੀ ਪ੍ਰਾਹੁਣਚਾਰੀ ਦੀ ਪੂਰੀ ਨੁਮਾਇਸ਼ ਸੀ ਜੀ। ਉਹਨਾਂ ਨੇ ਪੰਜਾਬ ਦੇ ਇਸ ਹਿੱਸੇ ਵਿੱਚ ਸਿੱਖ ਭਾਈਚਾਰੇ ਨਾਲ ਆਪਣਾ ਰਾਬਤਾ ਤੁਰੰਤ ਕਾਇਮ ਕਰ ਲਿਆ। ਇਹ ਕਲਿਕਿੰਗ ਹੈ ਜੀ। ਇਹ ਉਹੀ ਧਾਰਮਿਕ ਸਥਾਨ ਹੈ ਜਿੱਥੇ ਜੂਨ 1984 ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅਗਵਾਈ ਵਾਲੇ ਖਾੜਕੂ ਅਤੇ ਭਾਰਤੀ ਫੌਜੀ ਦੋਵੇਂ ਆਮੋ ਸਾਹਮਣੇ ਹੋਏ ਸਨ। ਹੁਣ ਇਹ ਅੰਮ੍ਰਿਤਸਰ ਪੋਸਟਡ ਸੀ ਜਗਤਾਰ ਸਿੰਘ। ਹੁਣ ਇਹਨੂੰ ਉਹ ਨਜ਼ਾਰਾ ਨਜ਼ਰ ਆ ਰਿਹਾ ਵੀ ਕਦੇ ਇਸੇ ਹੀ ਦਰਬਾਰ ਸਾਹਿਬ 'ਚ ਸਿੱਖ ਜਿਹੜੇ ਨੇ ਉਹ ਛਾਤੀਆਂ ਤਾਣ ਕੇ ਖਲੋ ਗਏ ਸੀ, ਟੈਂਕਾਂ ਦੇ ਸਾਹਮਣੇ ਆਮੋ ਸਾਹਮਣੇ ਸੀ ਤੇ ਉਹ ਟੱਕਰ ਦਾ ਮਾਹੌਲ ਸੀ। ਤੇ ਹੁਣ ਜਦੋਂ ਕਿ ਕੈਪਟਨ ਜਿਹੜਾ ਇਹ ਟਰੂਡੋ ਆਇਆ, ਕੈਪਟਨ ਦਾ ਵਰਤਾਰਾ ਕੀ ਹੈ, ਉਹਨੇ ਤਾਂ ਸਤਿ ਸ੍ਰੀ ਅਕਾਲ ਵੀਰ ਜੀ ਦਾ ਜਵਾਬ ਨਹੀਂ ਦਿੱਤਾ। ਤੇ ਇੱਧਰ ਸਿੱਖਾਂ ਨੇ ਫਿਰ ਦਿਖਾ ਦਿੱਤਾ ਹੈ ਵੀ ਪ੍ਰਾਹੁਣਚਾਰੀ ਵੀ ਕੀ ਹੈ। ਔਰ ਫਿਰ ਉਹਨੇ ਕਿਹਾ ਵੀ ਇਹ ਜਿਹੜਾ ਕੈਨੇਡਾ ਉਹ ਥਾਂ ਹੈ ਜਿੱਥੇ ਹਰ ਪੰਜਾਬੀ ਜਿਹੜਾ ਉਹ ਜਾਣ ਦਾ ਸੁਪਨਾ ਦੇਖਦਾ ਹੈ। 100 ਸਾਲ ਤੋਂ ਵੱਧ ਸਮਾਂ ਉਹਨਾਂ ਨੂੰ ਹੋ ਗਿਆ ਔਰ ਕੈਨੇਡਾ 'ਚ ਵੱਡੀ ਗਿਣਤੀ 'ਚ ਪੰਜਾਬੀਆਂ ਦੇ ਘਰ ਨੇ। ਟਰੂਡੋ ਦੀ ਕੈਬਨਿਟ 4 ਸਿੱਖ ਮੰਤਰੀ ਨੇ ਜਿਹੜੇ ਪ੍ਰਧਾਨ ਮੰਤਰੀ ਮੋਦੀ ਦੀ ਕੈਬਨਿਟ ਨਾਲੋਂ ਵੀ ਵੱਧ ਨੇ। ਇਹ ਗੱਲ ਤਾਂ ਖਾ ਗਈ ਇਹਨਾਂ ਨੂੰ, ਹਿੰਦੂ ਤਵੀਆਂ ਨੂੰ। ਜਦੋਂ ਮੈਰੀਲੈਂਡ ਯੂਨੀਵਰਸਿਟੀ 'ਚ ਟਰੂਡੋ ਨੇ ਇਹ ਗੱਲ ਕਹੀ ਸੀ ਕਿ ਵੀ ਫਿਰ ਉਹਨਾਂ ਨੇ ਕਿਹਾ ਵੀ ਇਹ ਪ੍ਰਭਾਵਸ਼ਾਲੀ ਦੌਰ ਹੈ ਕਿ ਵੀ ਕਿਵੇਂ ਇਹਨਾਂ ਨੇ ਮੁੱਖ ਮੰਤਰੀ ਕੈਪਟਨ ਨੇ ਹਰਜੀਤ ਸਿੰਘ ਸੱਜਣ ਨੂੰ ਬਦਨਾਮ ਕੀਤਾ। ਤੇ ਜੇ ਅਸੀਂ ਟਰੂਡੋ ਦੇ ਸਤਿਕਾਰ ਦੀ ਗੱਲ ਕਰੀਏ, ਇਹ ਹੁਣ ਕੋਈ ਖਾਲਿਸਤਾਨ ਪੱਖੀ ਪੱਤਰਕਾਰ ਨਹੀਂ ਹੈ ਲੇਕਿਨ ਇੱਕ ਨਿਰਪੱਖ ਤੋਂ ਜੇ ਉਹਨਾਂ ਨੇ ਕਿਹਾ ਕਿ ਵੀ ਜੇਕਰ ਸਵਾਗਤ ਬੇहद ਸ਼ਾਨਦਾਰ ਸੀ ਤਾਂ ਟਰੂਡੋ ਪਰਿਵਾਰ ਨੇ ਵੀ ਦੌਰੇ ਨੂੰ ਪ੍ਰਭਾਵਸ਼ਾਲੀ ਬਣਾਇਆ, ਜਿਸ ਦਾ ਕਈ ਚੈਨਲਾਂ ਤੇ ਸਿੱਧਾ ਪ੍ਰਸਾਰਣ ਇਤਿਹਾਸਕ ਹੋ ਨਿਬੜਿਆ। ਇਸ ਮੌਕੇ ਹਜ਼ਾਰਾਂ ਸ਼ਰਧਾਲੂ ਵੀ ਉੱਥੇ ਮੌਜੂਦ ਸਨ ਅਤੇ ਉਹਨਾਂ ਨੂੰ ਕੋਈ ਵੀ ਦਿੱਕਤ ਨਹੀਂ ਹੋਣ ਦਿੱਤੀ ਗਈ। ਕੇਵਲ ਭੀੜ ਨੂੰ ਉਸ ਵੇਲੇ ਰੋਕਿਆ ਗਿਆ ਜਦੋਂ ਟਰੂਡੋ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਪਹੁੰਚੇ ਸਨ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਦਰਸ਼ਨੀ ਡਿਓੜੀ ਸ਼ਰਧਾਲੂਆਂ ਨਾਲ ਭਰੀ ਹੋਈ ਸੀ ਜੋ ਉਹਨਾਂ ਨਾਲ ਹੱਥ ਮਿਲਾਉਣ ਲਈ ਖੜੇ ਸਨ ਅਤੇ ਟਰੂਡੋ ਨੇ ਉਹਨਾਂ ਨੂੰ ਨਿਰਾਸ਼ ਨਹੀਂ ਕੀਤਾ। ਇਸ ਦੌਰਾਨ ਉਹਨਾਂ ਦੀ ਪਤਨੀ ਤੇ ਬੱਚਿਆਂ ਨੇ ਪੰਜਾਬੀ ਪਹਿਰਾਵਾ ਪਹਿਨਿਆ ਹੋਇਆ ਸੀ ਔਰ ਇਹ ਮੈਨੂੰ ਕਮੈਂਟ ਨੇ ਬੜਾ ਟੱਚ ਕੀਤਾ। ਇਹ ਇੱਕ ਖੂਬਸੂਰਤ ਪੰਜਾਬੀ ਪਰਿਵਾਰ ਦਾ ਸੋਹਣਾ ਝਲਕਾਰਾ ਸੀ ਜੋ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਇਆ ਸੀ। ਉਹਨਾਂ ਨੇ ਪੰਜਾਬੀਆਂ ਦਾ ਦਿਲ ਜਿੱਤ ਲਿਆ। ਬਿਲਕੁਲ ਵੀ ਉਹ ਟਰੂਡੋ ਇੱਕ ਗੋਰਾ ਨਹੀਂ ਸੀ, ਉਹ ਇਵੇਂ ਹੀ ਸੀ ਕਿ ਇੱਕ ਪੰਜਾਬੀ ਪਰਿਵਾਰ ਆਪਣੀ ਵਾਈਫ ਬੱਚਿਆਂ ਨੂੰ ਲੈ ਕੇ ਤੇ ਸਤਿਕਾਰ ਨਾਲ ਉਹ ਦਰਬਾਰ ਸਾਹਿਬ ਨਤਮਸਤਕ ਹੋਣ ਆਇਆ। ਇਸ ਤਰ੍ਹਾਂ ਪੰਜਾਬੀਆਂ ਨੇ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਟਰੂਡੋ ਦੇ ਸਵਾਗਤ ਤੇ
ਬੇਰੁਖੀ ਦੀ ਭਰਪਾਈ ਕੀਤੀ। ਜੀ ਹੁਣ ਅੱਜ ਕੱਲ੍ਹ ਹਿੰਦੀ ਸ਼ਬਦ ਵੀ ਇਸਤੇਮਾਲ ਹੁੰਦੇ ਕਿ ਜਿਹੜਾ ਘਾਟਾ ਸੀ ਉਹ ਇਹਨਾਂ ਨੇ ਭਰ ਦਿੱਤਾ ਪੰਜਾਬ ਵਾਲਿਆਂ ਨੇ। ਫਿਰ ਉਹਨਾਂ ਨੇ ਕੈਨੇਡਾ ਦੀ ਗੱਲ ਕੀਤੀ ਹੈ ਕਿ ਵੀ ਕਿਵੇਂ ਜਿਹੜਾ ਸਾਰਾ ਕਿ ਫਿਰ ਉਹਨੇ ਇੱਕ ਗੱਲ ਖਾਸ ਕੇ ਜਿਹੜੀ ਮੇਰੇ ਮਾਈਂਡ 'ਚ ਵੀ ਨਹੀਂ ਸੀ, ਉਹਨੇ ਕਿਹਾ ਦਿਲਚਸਪ ਗੱਲ ਇਹ ਹੈ ਕਿ ਖਾਲਿਸਤਾਨ ਅੰਦੋਲਨ ਦੇ ਮੁੱਖ ਨੇਤਾ ਇੰਗਲੈਂਡ ਤੇ ਅਮਰੀਕਾ ਵਿੱਚ ਹਨ। ਭਾਰਤ ਕੈਨੇਡਾ ਨੂੰ ਉਸ ਦੇਸ਼ ਵਜੋਂ ਮੰਨਦਾ ਹੈ ਜੋ ਖਾਲਿਸਤਾਨ ਸਮਰਥਕਾਂ ਦਾ ਸਾਥ ਦੇ ਰਿਹਾ। ਉਹ ਕਹਿੰਦੇ ਲੀਡਰ ਤਾਂ ਹੈ ਹੀ ਨਹੀਂ ਕੈਨੇਡਾ 'ਚ। ਹੁਣ ਤੁਸੀਂ ਜੇ ਕੋਈ ਪੁੱਛੇ ਕਿ ਕੈਨੇਡਾ 'ਚ ਕਿਸੇ ਖਾਲਿਸਤਾਨੀ ਇੱਕ ਲੀਡਰ ਦਾ ਨਾਂ ਲਓ, ਹਾਲਾਂ ਹਰ ਫੈਕਸ਼ਨ ਦੇ ਨੇ, ਲੇਕਿਨ ਉਹ ਕਹਿੰਦੇ ਵੀ ਲੀਡਰ ਤਾਂ ਬੈਠੇ ਨੇ ਅਮਰੀਕਾ ਇੰਗਲੈਂਡ 'ਚ। ਔਰ ਇਹ ਕੈਨੇਡਾ ਨੂੰ ਧੁਰਿਆ ਹੋਇਆ ਉਹਨਾਂ ਨੇ, ਕਿਉਂਕਿ ਉਹਨਾਂ ਦੀ ਉਹੀ ਗੇਮ ਜਿਹੜੀ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਕਹਿ ਕੇ ਇਹ ਜਿਹੜਾ ਟੁਚਾ ਰਾਏ ਰੋਕਿਆ, ਉਹਨਾਂ ਨੂੰ ਪਤਾ ਹੈ ਕਿਉਂਕਿ ਉਹ ਉਹਨਾਂ ਦੀ ਅਲਟੀਮੇਟਲੀ ਉਹ ਥਾਂ ਹੈ ਜਿੱਥੇ ਉਹਨਾਂ ਨੇ ਆਪਣਾ ਨੈਕਸਟ ਜਿਹੜਾ ਹਿੰਸਕ ਐਕਸ਼ਨ ਹੈ ਉਹ ਕਰਨਾ ਹੈ। ਫਿਰ ਉਹਨਾਂ ਨੇ ਜਿਹੜਾ ਇਸ ਸਾਰੇ ਨੂੰ ਲੰਬਾ ਚੌੜਾ ਆਰਟੀਕਲ ਹੈ, ਪਰ ਮੈਂ ਦੇਖ ਰਿਹਾ ਸੀ ਕਿ ਵੀ ਸਿੱਖਾਂ ਲਈ ਕੈਨੇਡਾ, ਦੂਜਾ ਪੰਜਾਬ। ਔਰ ਜਦੋਂ ਉਹਨਾਂ ਨੇ ਕਿਹਾ ਵੀ ਰੋਜ਼ਾਨਾ ਜਹਾਜ਼ ਪੰਜਾਬੀਆਂ ਨਾਲ ਭਰੇ ਕੈਨੇਡਾ ਜਾਂਦੇ ਨੇ ਤੇ ਕਰੀਬ ਉਨੇ ਹੀ ਲੋਕ ਪੰਜਾਬ ਦਾ ਫੇਰਾ ਪਾਉਣ ਆਉਂਦੇ ਨੇ, ਤੇ ਅਖੀਰ ਜਿਹੜਾ ਪਾਰਟ ਉਹਨਾਂ ਨੇ ਫਿਰ ਇਹਨਾਂ ਸਾਰਿਆਂ ਨੂੰ ਭੰਨਿਆ, ਅਮਰਿੰਦਰ ਨੂੰ, ਬਾਦਲ ਨੂੰ। ਉਹਨੇ ਕਿਹਾ ਜੀ ਅਮਰਿੰਦਰ ਨੇ ਅੰਮ੍ਰਿਤਸਰ ਐਲਾਨਨਾਮੇ ਤੇ ਦਸਤਖਤ ਕੀਤੇ ਨੇ, ਬਾਦਲ ਨੇ ਖਾਲਿਸਤਾਨ ਦੇ ਹੱਕ ਜਿਹੜਾ 1992 ਚ ਬੂਟਰੋਸ ਗਾਲੀ ਨੂੰ ਮੈਮੋਰੈਂਡਮ ਦਿੱਤਾ, ਉਹਦੇ ਤੇ ਬਾਦਲ ਦੇ ਦਸਤਖਤ ਨੇ, ਤੇ ਉਹ ਵੀ 3 ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ। ਕਿ ਵੀ ਇਹ ਕੈਨੇਡਾ ਪੰਜਾਬੀਆਂ ਨੂੰ ਉਹ ਥਾਂ ਮੁਹੱਈਆ ਕਰਵਾਉਂਦਾ ਹੈ ਜਿਸ ਦੀ ਉਹਨਾਂ ਨੂੰ ਲੋੜ ਹੈ, ਤੇ ਅਜੇ ਵਿੱਚ ਪੰਜਾਬੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੀ ਕਿਸੇ ਵੀ ਸ਼ਰਾਰਤ ਨੂੰ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਤੇ ਫਿਰ ਉਹਨਾਂ ਨੇ ਕਿਹਾ ਜੇਕਰ 4 ਸਿੱਖ ਟਰੂਡੋ ਦੀ ਕੈਬਨਿਟ ਵਿੱਚ ਨੇ ਤਾਂ ਇਹ ਕੈਨੇਡਾ ਦੇ ਉਦਾਰਵਾਦੀ ਲੋਕਤੰਤਰ ਤਹਿਤ ਉਹਨਾਂ ਦੀ ਪ੍ਰਾਪਤੀ ਹੈ। ਵੀ ਉਸ ਸਿਸਟਮ 'ਚ ਉਹਨਾਂ ਨੇ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਇੱਕ ਪਾਸੇ ਤਾਂ ਕਹਿ ਰਹੇ ਨੇ ਕਿ ਭਾਰਤ ਵੱਲੋਂ ਇਹ ਦਾਅਵਾ ਕੀਤਾ ਜਾਂਦਾ ਕਿ ਖਾਲਿਸਤਾਨ ਦਾ ਦੌਰ ਖਤਮ ਹੋ ਚੁੱਕਿਆ ਹੈ ਤੇ ਪੰਜਾਬ 'ਚ ਇਸ ਦਾ ਕੋਈ ਹਮਾਇਤੀ ਨਹੀਂ ਹੈ, ਪਰ ਫਿਰ ਕਿਉਂ ਖਾਲਿਸਤਾਨ ਦਾ ਮੁੱਦਾ ਮੁੜ ਉੱਠਦਾ ਹੈ, ਤੇ ਉਹ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੀ ਭਾਰਤ ਫੇਰੀ ਸਮੇਂ। ਇਹ ਹੁਣ ਇੱਕ ਲੈਫਟਿਸਟ ਪੱਤਰਕਾਰ ਇਹ ਸਵਾਲ ਕਰ ਰਿਹਾ। ਫਿਰ ਅਖੀਰ 'ਚ ਜਿਹੜੀ ਗੱਲ ਹੈ ਉਹ ਸਮਝਣ ਵਾਲੀ ਹੈ ਕਿ ਫਿਊਚਰ ਦੀ ਕੀ ਗੇਮ। ਅਖੀਰਲਾ ਉਹਨਾਂ ਦਾ ਸੈਂਟੈਂਸ ਹੈ, ਹੋ ਸਕਦਾ ਹੈ 15 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਪੈਦਾ ਹੋਏ ਟਰੂਡੋ ਦੀ, ਜਿਹੜਾ ਪੋਤੇ ਦਾ ਨਾਮ ਰੱਖਿਆ, ਹੋ ਸਕਦਾ ਹੈ 15 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਪੈਦਾ ਹੋਏ ਟਰੂਡੋ ਵੀ ਵੱਡਾ ਹੋ ਕੇ ਕੈਨੇਡਾ 'ਚ ਵਸਦੇ ਹੋਰ ਪੰਜਾਬੀਆਂ ਨਾਲ ਜੁੜਨ ਦੀ ਇੱਛਾ ਰੱਖੇ, ਪਰ ਉਸ ਨੂੰ ਖਾਲਿਸਤਾਨ ਦਾ ਨਾਅਰਾ ਲਾ ਕੇ ਹੁਣ ਕਿਤੇ ਰੋਕ ਨਾ ਦਿੱਤਾ ਜਾਵੇ। ਇਹ ਹੈ ਪੱਤਰਕਾਰ ਵੀ ਇਧਰੋਂ ਟਰੂਡੋ ਗਿਆ, ਉਹਨੂੰ ਇਸ ਲਈ ਅਪਮਾਨਿਤ ਕੀਤਾ ਕਿ ਉਹ ਖਾਲਿਸਤਾਨ ਦਾ ਹਮਾਇਤੀ ਹੈ, ਤੇ ਜਦੋਂ ਇਹ ਨਿੱਕਾ ਜਸਟਿਨ ਟਰੂਡੋ ਜਿਹੜਾ ਅੰਮ੍ਰਿਤਸਰ ਜੰਮਿਆ, ਜਦੋਂ ਇਹ ਜਵਾਨ ਹੋ ਕੇ ਜਾਏਗਾ ਕੈਨੇਡਾ ਜਾਣਾ ਚਾਹੇਗਾ ਤਾਂ ਉਹਨੂੰ ਨਾ ਰੋਕ ਦੇਣ ਕਿ ਤੂੰ ਖਾਲਿਸਤਾਨ ਦਾ ਹਮਾਇਤੀ ਹੈ। ਦੇਖ ਲਓ, ਸੋ ਨਾਈਸ ਜੀ। ਡਾਕਟਰ ਸਾਹਿਬ ਦੱਸ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਕਰ ਦਈਏ। ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਮੰਥਲੀ ਡੋਨੇਟ ਕਰ ਸਕਦੇ ਹੋ। ਤੁਸੀਂ ਵਨ ਟਾਈਮ ਹੀ ਡੋਨੇਟ ਕਰ ਸਕਦੇ ਹੋ। ਤੁਸੀਂ ਦਿੱਤੇ ਗਏ ਸਕਰੀਨ ਤੇ ਪਤੇ ਤੇ ਸਾਨੂੰ ਮੇਲ ਵੀ ਕਰ ਸਕਦੇ ਹੋ। ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।